बच्चे जिया नहीं मेवा डिठा, जितना कच्चा उतना मिठा। मां जिया घन छावां बूटा, जग ते नज़र ना आवे। इस तो छां हुदारी लैके रब ने सुरग बनाए, ते होर कुल दुनिया दे बूटे जड़ सुक्कियां मर जांदे। ए पर फुल्लां दे मुरझाया ਇਹ ਬੂਟਾ ਮਰ ਜਾਵੇ। ਹੱਥਾਂ ਦੀਆਂ ਦਿੱਤੀਆਂ ਹੀ ਹਾਂਜੀ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਜਿਹੜਾ ਵੀ ਕੰਮ ਕਰੀਏ ਉਦੋਂ ਪਹਿਲਾਂ ਸੋਚੀਏ ਹਾਂਜੀ ਕਿ ਕਿਤੇ ਮੈਨੂੰ ਇਸ ਕੰਮ ਦਾ ਇਹ ਕੰਮ ਕੀਤਿਆ ਮੇਰੇ ਮਾਪਿਆਂ ਨੂੰ ਲਾਜ ਤੇ ਨਹੀਂ ਲੱਗੇਗੀ, ਮੈਨੂੰ ਤੇ ਨਾ ਲੱਗੇਗੀ, ਕਿਤੇ ਮੈਂ ਸਾਰੀ ਉਮਰ ਮੇਰੀਆਂ ਅੱਖਾਂ ਤੇ ਨੀਵੀਆਂ ਨਹੀਂ ਹੋ ਜਾਣਗੀਆਂ ਲੋਕਾਂ ਦੇ ਸਾਹਮਣੇ। ਖੱਤਰੀ ਖੰਡ ਵਲੇਟਿਆ ਵੀ ਮੋਹਰਾ ਹੀ ਹੁੰਦਾ। ਕੁਝ ਕਬੀਲੇ ਐਸੇ ਹੁੰਦੇ ਨੇ ਕਿ ਜਿਹੜੇ ਮਤਲਬ ਜਿਨ੍ਹਾਂ ਕੋ ਤੁਹਾਨੂੰ ਕਦੀ ਨਫਾ ਨਹੀਂ ਹੋ ਸਕਦਾ ਹਾਂਜੀ। ਉਹ ਇੱਕ ਖੱਤਰੀ ਨੂੰ ਇਹਦੇ 'ਚ ਦੱਸਿਆ ਗਿਆ ਕਿ ਉਹਨੇ ਜ਼ਾਹਰੀ ਤੌਰ ਤੇ ਤੁਹਾਡਾ ਮਤਲਬ ਬੜਾ ਜੀ ਕਰਨਾ, ਆਓ ਜੀ ਮਹਾਰਾਜ, ਆਓ ਜੀ ਮਹਾਰਾਜ, ਤੁਹਾਨੂੰ ਫਸਾਣਾ ਆਪਣੇ ਜਾਲ ਵਿੱਚ, ਤੇ ਜਾਲ 'ਚ ਜੋ ਤੁਸੀਂ ਫਸ ਜਾਓਗੇ ਫਿਰ ਉਹਨੇ ਤੁਹਾਡੇ ਨਾਲ ਘੱਟ ਨਹੀਂ ਕਰਨਾ। ਹਾਂਜੀ ਹਾਂਜੀ ਕਹਿਣਾ ਤੇ ਸਦਾ ਹੀ ਸੁਖੀ ਰਹਿਣਾ। ਗੱਲ ਤੇ ਇਹ ਨਾ ਕਿ ਜ਼ਬਾਨ ਸ਼ੀਰੀ ਮੁਲਕ ਗੀਰੀ ਫਾਰਸੀ ਦਾ ਮਕੂਲਾ ਹੈ ਕਿ ਤੁਹਾਡੀ ਜਿਹੜੀ ਜ਼ਬਾਨ ਮਿੱਠੀ ਹੈ ਨਾ ਜੀ ਹਾਂਜੀ, ਉਹ ਮਤਲਬ ਇਹ ਕਿ ਦੁਸ਼ਮਣਾਂ ਨੂੰ ਵੀ ਆਪਣਾ ਮੀਤ ਬਣਾ ਲੈਂਦੀ। ਆਪ ਨਾ ਵਸੀ ਸਹੁਰੇ ਤੇ ਲੋਕਾਂ ਮਤੀ ਦੇ, ਆਪ ਤੇ ਸਹੁਰੇ ਜਾ ਕੇ ਵਸ ਨਹੀਂ ਸਕੀ, ਉਹਨਾਂ ਨਾਲ ਗੁਜ਼ਾਰਾ ਨਹੀਂ ਕਰ ਸਕੀ ਤੇ ਤਲਾਕ ਲੈ ਕੇ ਘਰ ਆ ਗਈ ਹਾਂਜੀ। ਤੇ ਉਹ ਲੋਕਾਂ ਨੂੰ ਮਤਾਂ ਵੀ ਦਿੰਦੀ ਏ, ਮਤਲਬ ਇਹ ਕਿ ਉਹ ਅਕਲਦੀਨ ਬਣੀ ਆ ਕੇ ਵੇ ਤੂੰ ਫਲਾਣਿਆ ਜਿੰਨਾ ਕਰ ਤੇ ਤੂੰ ਫਲਾਣਿਆ ਜਿੰਨੀ ਕਰ। ਤੇ ਜਿਹੜੇ ਬੰਦੇ ਦਾ ਆਖਣ ਤੇ ਕਰਨ ਉਹਦੇ ਵਿੱਚ ਫਰਕ ਹੈ ਜੀ ਹਾਂਜੀ, ਉਹਦੇ ਬੋਲ ਦੇ ਵਿੱਚ ਅਸਰ ਨਹੀਂ ਰਹਿੰਦਾ ਹਾਂਜੀ। ਉਹਦੇ ਬੋਲ 'ਚ ਅਸਰ ਤਾਂ ਹੀ ਰਹੇਗਾ ਜੇ ਉਹਦਾ ਆਖਣ ਤੇ ਕਰਨ ਇੱਕ ਜੋ ਹੋਏ ਤੇ ਇੱਕ ਬਰਾਬਰ ਹੈ। ਤੇ ਗੰਨੇ 'ਚ ਜੇ ਰਹੁ ਹੋਏਗੀ ਹਾਂਜੀ ਤੇ ਵੇਲੇ ਨੇ ਚਲਾਇਆ ਆਪੇ ਹੀ ਪਤਾ ਲੱਗ ਜਾਏਗਾ। ਚੰਗਾ ਨਸਲੀ ਬੰਦਾ ਹੋਏਗਾ ਤੇ ਤੁਸੀਂ ਤੁਹਾਡੀ ਜਦੋਂ ਉਹਦੇ ਨਾਲ ਵਰਤੋਂ ਭਾਂਜੀ ਬਣੇਗੀ ਤੇ ਤੁਹਾਨੂੰ ਉਹਦੇ ਚੰਗਿਆਈਆਂ ਸਾਰੀਆਂ ਜਿਹੜੀਆਂ ਨੇ ਖੁੱਲ ਕੇ ਸਾਹਮਣੇ ਆ ਜਾਣਗੀਆਂ। ਹਾਂਜੀ ਹਾਂਜੀ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਏ ਭਈ ਆਪਣੇ ਇਸ ਚੈਨਲ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਤੁਹਾਨੂੰ ਬਰ ਵਕਤ ਮਿਲ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰਿਓ, ਚੜ੍ਹਦੇ ਪੰਜਾਬ ਤੋਂ ਸਾਡੇ ਬੜੇ ਹੀ ਪਿਆਰੇ ਮਿੱਤਰ, ਸਾਡੇ ਬੇਲੀ, ਬੜੇ ਉੱਗੇ ਤੇ ਨਿੱਘੇ ਸਾਡੇ ਸੱਜਣ, ਮੁਸਤਕਿਲ ਸਾਡੇ ਨਾਜ਼ਰ ਨੇ ਸਰਦਾਰ ਸਰਬਜੀਤ ਸਿੰਘ। ਉਹਨਾਂ ਸਾਨੂੰ ਪ੍ਰੋਫੈਸਰ ਡਾਕਟਰ ਮੋਹਨ ਸਿੰਘ ਹੋਰਾਂ ਦੇ ਦੋ ਬੜੇ ਹੀ ਪਿਆਰੇ ਅਸ਼ਆਰ ਭਿਜਵਾਏ ਨੇ। ਉਹ ਤੁਹਾਡੀ ਖਿਦਮਤ ਦੇ ਵਿੱਚ ਮੈਂ ਪੇਸ਼ ਕਰਨਾ ਚਾਹੁੰਦਾ। ਮਾਂ ਦੇ ਬਾਰੇ ਦੇ ਵਿੱਚ ਡਾਕਟਰ ਮੋਹਨ ਸਿੰਘ ਹੋਰੀ ਲਿਖਦੇ ਨੇ ਭਈ ਮਾਂ ਜਿਹਾ ਘਨ ਛਾਵਾਂ ਬੂਟਾ, ਜੱਗ ਤੇ ਨਜ਼ਰ ਨਾ ਆਵੇ। ਇਸ ਤੋਂ ਛਾਂ ਹੁਦਾਰੀ ਲੈ ਕੇ
ਰੱਬ ਨੇ ਸੁਰਗ ਬਣਾਏ ਤੇ ਹੋਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ, ਇਹ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਮਰ ਜਾਵੇ। ਪਿਆਰਿਓ, ਦੇਖੋ ਤੁਸੀਂ ਕਿੱਡਾ ਅਛੂਤਾ ਖਿਆਲ ਹੈ, ਮੁਨਫਰਿਦ ਸੋਚ ਹੈ। ਡਾਕਟਰ ਮੋਹਨ ਸਿੰਘ ਹੋਰੀ ਲਿਖਦੇ ਨੇ ਕਿ ਮਾਂ ਵਰਗਾ ਘਣ ਛਾਵਾਂ ਬੂਟਾ, ਯਾਨੀ ਏਡਾ ਰੁੱਖ ਛਤਨਾਰ ਜਿਹਦੀ ਬਹੁਤ ਜ਼ਿਆਦਾ ਛਾਂ ਹੋਵੇ, ਘਣੀ ਛਾਂ ਵਾਲਾ, ਉਹਨੂੰ ਮਾਂ ਨਾਲ ਤਸ਼ਬੀਹ ਦਿੱਤੀ ਹੈ। ਮਾਂ ਵਰਗਾ ਘਣ ਛਾਵਾਂ ਬੂਟਾ ਜੱਗ ਤੇ ਨਜ਼ਰ ਨਾ ਆਵੇ। ਯਾਨੀ ਬੜੇ ਬੜੇ ਵੱਡੇ ਦਰਖਤ ਸਾਡੇ ਦੇਸ਼ ਪੰਜਾਬ ਦੇ ਵਿੱਚ ਉਗਦੇ ਨੇ, ਬੜੇ ਬੋੜ ਦਾ ਦਰਖਤ, ਇਸੇ ਤਰ੍ਹਾਂ ਪਿਆਰਿਓ ਪਿੱਪਲ ਹੈ, ਹੋਰ ਬਹੁਤ ਸਾਰੇ ਬੂਟੇ ਨੇ, ਬਕੈਨ ਹੈ ਜਿਹਦੀ ਬੜੀ ਛਾਂ ਹੁੰਦੀ ਹੈ, ਸਿੰਬਲ ਹੈ। ਕੋਈ ਇੱਕ ਦਰਖਤ ਹੈ, ਇਸ ਖੂਬਸੂਰਤ ਧਰਤੀ ਦੇ ਉੱਤੇ ਬੜੇ ਬੜੇ ਬ੍ਰਿਜ ਦਰਖਤ ਉਗਦੇ ਨੇ ਤੇ ਬੜੀਆਂ ਬੜੀਆਂ ਉਹਨਾਂ ਦੀਆਂ ਘਣੀਆਂ ਛਾਵਾਂ ਹੁੰਦੀਆਂ ਨੇ, ਪਰ ਆਖਦੇ ਨੇ ਕਿ ਮਾਂ ਵਰਗਾ ਘਣ ਛਾਵਾਂ ਬੂਟਾ ਜੱਗ ਤੇ ਨਜ਼ਰ ਨਾ ਆਵੇ। ਇੱਕ ਬੂਟਾ ਵੀ ਇਹੋ ਜਿਹਾ ਨਹੀਂ, ਇੰਨੀ ਨਿੱਘੀ ਤੇ ਠੰਡੀ ਛਾਂ ਦੇਣ ਵਾਲਾ, ਮਿੱਠੀ ਛਾਂ ਦੇਣ ਵਾਲਾ ਜਿਹੋ ਜਿਹਾ ਮਾਂ ਅੱਲਾਹ ਪਾਕ ਸੱਚੇ ਸਾਹਿਬ ਨੇ ਬਣਾਈ ਹੈ। ਮਾਂ ਦੇ ਜ਼ੇਰੇ ਸਾਇਆ ਵੀ ਇੱਕ ਰੁੱਖ ਹੀ ਹੈ ਨਾ, ਜਿਹਦੇ ਜ਼ੇਰੇ ਸਾਇਆ ਪਿਆਰਿਓ ਬੱਚੇ ਪ੍ਰਵਾਨ ਚੜ੍ਹਦੇ ਨੇ, ਉਹਨਾਂ ਦੀ ਪਰਵਰਿਸ਼ ਹੁੰਦੀ ਹੈ। ਤੇ ਪਏ ਫਰਮਾਉਂਦੇ ਨੇ ਕਿ ਮਾਂ ਵਰਗਾ ਘਣ ਛਾਵਾਂ ਬੂਟਾ ਜੱਗ ਤੇ ਨਜ਼ਰ ਨਾ ਆਵੇ। ਇਸ ਤੋਂ ਛਾਂ ਹੁਧਾਰੀ ਲੈ ਕੇ ਰੱਬ ਨੇ ਸੁਰਗ ਬਣਾਏ। ਅੱਲਾਹ ਪਾਕ ਸੱਚੇ ਸਾਈਂ ਨੇ ਜੰਨਤ ਦੇ ਵਿੱਚ ਜਿਹੜੀਆਂ ਛਾਵਾਂ ਕੀਤੀਆਂ ਹੋਈਆਂ ਨੇ ਨਾ, ਸਰਦਾਰ ਹੋਰੀ ਪਰ ਲਿਖਦੇ ਨੇ, ਉਹ ਛਾਵਾਂ ਵੀ ਜਿਹੜੀਆਂ ਸਾਨੂੰ ਨੇਕਾਂ ਪਾਕਾਂ ਲੋਕਾਂ ਨੂੰ ਜੰਨਤ ਵਿੱਚ ਮੁਯੱਸਰ ਆਉਣੀਆਂ ਨੇ, ਉਹ ਵੀ ਅੱਲਾਹ ਪਾਕ ਨੇ ਮਾਂ ਦਾ ਜਿਹੜਾ ਘਣ ਛਾਵਾਂ ਬੂਟਾ ਨਾ, ਇਸੇ ਰੁੱਖ ਦੀਆਂ ਛਾਵਾਂ ਹੁਧਾਰੀਆਂ ਲੈ ਕੇ ਤੇ ਜਨਤਾਂ ਦੇ ਵਿੱਚ ਛਾਵਾਂ ਕੀਤੀਆਂ ਹੋਈਆਂ ਨੇ। ਤੇ ਦੁਨੀਆ ਪੂਰੀ ਵੇਖ ਲਵੋ ਤੁਸੀਂ, ਅਸੀਂ ਪੌਦੇ ਘਰਾਂ 'ਚ ਉਗਾਉਂਦੇ ਹਾਂ, ਬਾਗਬਾਨੀ ਦਾ ਸ਼ੌਕ ਤਕਰੀਬਨ ਸਾਡੇ ਸਾਰੇ ਦੋਸਤਾਂ ਨੂੰ ਹੈ ਹੀ ਹੈ। ਤੇ ਦੁਨੀਆ ਦਾ ਅਸੂਲ ਕੀ ਹੈ ਕਿ ਹੋਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ। ਕਿਸੇ ਬੂਟੇ ਨੂੰ ਅਸੀਂ ਖ਼ਤਮ ਕਰਨਾ ਹੋਵੇ ਨਾ, ਤੇ ਉਹਦੀਆਂ ਜੜ੍ਹਾਂ ਵੱਢ ਦੇਈਦੀਆਂ ਨੇ ਤੇ ਉਹ ਮਰ ਜਾਂਦਾ। ਪਰ ਸਰਦਾਰ ਹੋਰੀ ਪੇ ਲਿਖਦੇ ਨੇ ਵੀ ਮਾਂ ਇੱਕ ਅਜਿਹਾ ਰੁੱਖ ਹੈ, ਇੱਕ ਅਜਿਹਾ ਬੂਟਾ ਹੈ ਜਿਹੜਾ ਜੜ੍ਹਾਂ ਵੱਢਿਆਂ ਨਹੀਂ ਮਰਦਾ, ਇਹ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਮਰ ਜਾਵੇ। ਇਹਦੇ ਫੁੱਲ ਮੁਰਝਾ ਜਾਣ ਤੇ ਇਹ ਬੂਟਾ ਮਰ ਜਾਂਦਾ। ਯਾਨੀ ਕਿਸੇ ਮਾਂ ਦਾ ਅੱਲਾ ਕਦੀ ਨਾ ਕਰੇ, ਸਾਈਂ ਕਦੀ ਨਾ ਕਰੇ, ਕਿਸੇ ਮਾਂ ਦਾ ਪੁੱਤਰ ਜਦੋਂ ਮਰ ਜਾਂਦਾ ਨਾ, ਵੇਖੋ ਜੀ, ਦਾਲ ਦੁਨੀਆ ਦੇ ਬਹੁਤ ਮੈਂ ਫਲ ਵੇਖੇ, ਇੱਕ ਫਲ ਜਿਹਾ ਕੋਈ ਫਲ ਨਹੀਂ ਹੋ। ਤੇ ਉਹ ਫਲ ਕੀ ਹੈ ਪਿਆਰਿਓ? ਉਹ ਔਲਾਦ ਦਾ ਫਲ ਹੈ, ਜਿਹੜਾ ਇਨਸਾਨ ਦੇ ਰੁੱਖ ਨੂੰ ਲੱਗਦਾ। ਇਨਸਾਨ ਇੱਕ ਬੂਟਾ ਹੈ ਜਿਹਨੂੰ ਫਲ ਕਿਹੜਾ ਲੱਗਦਾ? ਔਲਾਦ ਦੀ ਸ਼ਕਲ ਦੇ ਵਿੱਚ ਫਲ ਲੱਗਦਾ। ਅੱਲਾਹ ਪਾਕ ਕਿਸੇ ਨੂੰ ਧੀ ਦਿੰਦਾ, ਕਿਸੇ ਨੂੰ ਪੁੱਤਰ ਦਿੰਦਾ। ਤੇ ਜਿਹੜਾ ਇਨਸਾਨੀ ਰੁੱਖ ਹੈ, ਇਹਦੇ ਫਲ ਮੈਂ ਅਰਜ਼ ਕੀਤੀ ਹੈ ਔਲਾਦ ਹੁੰਦੀ ਹੈ। ਤੇ ਜੇ ਕਿਸੇ ਮਾਂ ਦੇ ਫਲ ਯਾਨੀ ਉਹਦੀ ਔਲਾਦ ਮਰ ਜਾਏ, ਉਹਦਾ ਪੁੱਤਰ ਧੀ ਕੋਈ ਮਰ ਜਾਏ, ਤੇ ਮਾਵਾਂ ਮਰ ਜਾਂਦੀਆਂ ਨੇ ਪਿਆਰਿਓ। ਮਾਵਾਂ ਜ਼ਿੰਦਾ ਲਾਸ਼ ਬਣ ਜਾਂਦੀਆਂ ਨੇ। ਜਵਾਨਾਂ ਪੁੱਤਰਾਂ ਧੀਆਂ ਦੇ ਮਰਨ ਤੋਂ ਬਾਅਦ ਮਾਪੇ ਜਿਉਂਦੇ ਨਹੀਂ ਰਹਿੰਦੇ, ਉਹ ਜ਼ਿੰਦਾ ਲਾਸ਼ ਹੀ ਬਣ ਜਾਂਦੇ ਨੇ। ਅਸਾਂ ਵੇਖਿਆ, ਇੱਕ ਸਾਡੇ ਬਜ਼ੁਰਗ ਸਨ, ਉਹਨਾਂ ਦੇ ਅੱਗੜ ਪਿਛੜ ਦੋ ਜਵਾਨ ਪੁੱਤਰ ਅੱਲਾ ਨੂੰ ਪਿਆਰੇ ਹੋ ਗਏ। ਤੇ ਉਹ ਆਂਦੇ ਹੁੰਦੇ ਸਨ ਆਪਣੇ ਪੁੱਤਰਾਂ ਨੂੰ ਯਾਦ ਕਰਕੇ ਕਿ ਬੱਚਿਓ, ਜਾਣਾ ਤੇ ਮੈਂ ਤੁਹਾਡੇ ਮੋਢਿਆਂ ਤੇ ਸੀ, ਪਰ ਮੇਰੇ ਕਮਜ਼ੋਰ ਤੇ ਨਹੀਫ ਮੋਢਿਆਂ ਦੇ ਉੱਤੇ ਤੁਸੀਂ ਵਾਰੀ ਵਾਰੀ ਦੋਵੇਂ ਜਣੇ ਅੱਗੇ ਪਿੱਛੇ ਟੁਰ ਗਏ।
ਮੇਰੇ ਤੇ ਮੋਢਿਆਂ 'ਚ ਇੰਨੀ ਜਾਨ ਤਾਕਤ ਸਾਹ ਵੀ ਨਹੀਂ ਕਿ ਮੈਂ ਤੁਹਾਡੀ ਮਈਅਤ ਨੂੰ, ਤੁਹਾਡੇ ਜਨਾਜ਼ੇ ਨੂੰ ਕੰਧਾ ਹੀ ਦੇ ਲਵਾਂ। ਯਾਨੀ ਅਰਜ਼ ਮੈਂ ਇਹ ਕਰ ਰਿਹਾ ਤੁਹਾਡੀ ਸੇਵਾ ਦੇ ਵਿੱਚ ਕਿ ਸਰਦਾਰ ਮੋਹਨ ਸਿੰਘ ਹੋਰਾਂ ਜਿਵੇਂ ਬੜਾ ਖੂਬਸੂਰਤ ਖਿਆਲ ਪੇਸ਼ ਕੀਤਾ ਹੈ ਆਪਣੇ ਇਸ ਚੌਮਿਸਰੇ ਦੇ ਵਿੱਚ, 4 ਪੱਤੀਆਂ ਦੇ ਇਸ ਸ਼ੇਰ ਦੇ ਵਿੱਚ, ਭਈ ਹੋਰ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਮਰ ਜਾਵੇ। ਤੇ ਪਿਆਰਿਓ, ਦੂਜਾ ਸ਼ੇਰ ਜਿਹੜਾ ਸਰਦਾਰ ਸਰਬਜੀਤ ਸਿੰਘ ਹੋਰਾਂ ਸਾਨੂੰ ਭਿਜਵਾਇਆ ਡਾਕਟਰ ਮੋਹਨ ਸਿੰਘ ਦਾ, ਉਹ ਬੱਚੇ ਬਾਰੇ ਵੇ। ਸਰਦਾਰ ਮੋਹਨ ਸਿੰਘ ਹੋਰੀ ਲਿਖਦੇ ਨੇ ਵੀ ਬੱਚੇ ਜਿਹਾ ਨਹੀਂ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਮਿੱਠਾ। ਵੇਖੋ ਨਾ, ਜਿਹੜਾ ਫਲ ਕੱਚਾ ਹੁੰਦਾ ਉਹ ਮਿੱਠਾ ਨਹੀਂ ਹੁੰਦਾ, ਬਲਕਿ ਕਸੈਲਾ ਜਿਹਾ ਹੁੰਦਾ, ਬਦ ਜ਼ਾਇਕਾ ਜਿਹਾ ਹੁੰਦਾ। ਫਲ ਹਮੇਸ਼ਾ ਪੱਕ ਕੇ, ਹੁਣ ਅੰਬ ਏ ਤੇ ਕੱਚਾ ਤੇ ਨਹੀਂ ਨਾ ਅਸੀਂ ਖਾ ਸਕਦੇ। ਕੱਚਾ ਅੰਬ ਜਿਹੜਾ ਉਹਦਾ ਅਚਾਰ ਪੈ ਸਕਦਾ, ਖਾਣ ਦੇ ਕੰਮ ਉਂਝ ਨਹੀਂ ਆ ਸਕਦਾ ਜਿਸ ਤਰ੍ਹਾਂ ਕਿ ਪੱਕਾ ਹੋਇਆ ਸ਼ੀਰੇਦਾਰ ਅੰਬ ਅਸੀਂ ਖਾਂਦੇ ਹਾਂ। ਉਸ ਅੰਬ ਦੇ ਚੂਪਣ ਦਾ ਕੋਈ ਮਜ਼ਾ ਹੀ ਹੋਰ ਹੈ। ਇਸੇ ਤਰ੍ਹਾਂ ਅਮਰੂਦ ਹੈ, ਕੱਚਾ ਤੁਸੀਂ ਕਿਸੇ ਦਰਖਤ ਤੋਂ, ਬੂਟੇ ਤੋਂ ਤਰੋੜ ਲਵੋ ਤੇ ਉਹ ਤੇ ਚੱਬਿਆ ਵੀ ਨਹੀਂ ਜਾਂਦਾ, ਖਾਧਾ ਵੀ ਨਹੀਂ ਜਾਂਦਾ, ਕਸੈਲਾ ਜਿਹਾ ਬਦ ਜ਼ਾਇਕਾ ਜਿਹਾ ਹੁੰਦਾ। ਲੇਕਿਨ ਉਸੇ ਹੀ ਅਮਰੂਦ ਨੂੰ ਪੱਕਣ ਦਈਏ, ਪੱਕ ਜਾਏ ਤੇ ਬੜਾ ਸੋਹਣਾ ਮਿੱਠਾ ਸ਼ਹਿਦ ਮਜ਼ੇਦਾਰ ਅਮਰੂਦ ਹੁੰਦਾ। ਯਾਨੀ ਦੁਨੀਆ ਦਾ ਹਰ ਫਲ ਪੱਕ ਕੇ ਮਜ਼ਾ ਦਿੰਦਾ। ਤੇ ਬੱਚਾ ਇੱਕ ਐਸਾ ਮੇਵਾ ਹੈ, ਬੱਚੇ ਜਿਹਾ ਨਹੀਂ ਮੇਵਾ ਡਿੱਠਾ, ਜਿਤਨਾ ਕੱਚਾ ਉਤਨਾ ਮਿੱਠਾ। ਯਾਨੀ ਬੱਚਾ ਜਿੰਨਾ ਛੋਟਾ ਹੁੰਦਾ ਓਨਾ ਜ਼ਿਆਦਾ ਪਿਆਰਾ ਲੱਗਦਾ। ਬੰਦਾ ਓਨਾ ਜ਼ਿਆਦਾ ਉਹਦੇ ਨਾਲ ਖੇਡ ਕੇ, ਉਹਨੂੰ ਚੁੱਕ ਕੇ, ਗੋਦੀ ਚੁੱਕ ਕੇ, ਬੰਦੇ ਨੂੰ ਜ਼ਿਆਦਾ ਪਿਆਰਾ ਉਹ ਬੱਚਾ ਲੱਗਦਾ। ਵੇਖੋ ਨਾ, ਦੁਨੀਆ ਦਾ ਹਰ ਫਲ ਪੱਕ ਕੇ ਮਜ਼ਾ ਦਿੰਦਾ, ਲੇਕਿਨ ਬੱਚਾ ਇੱਕ ਅਜਿਹਾ ਮੇਵਾ ਜਿਹੜਾ ਕੱਚਾ ਜਿੰਨਾ ਹੋਵੇ ਓਨਾ ਹੀ ਜ਼ਿਆਦਾ ਮਿੱਠਾ ਤੇ ਮਜ਼ੇਦਾਰ ਹੁੰਦਾ। ਉਹਦੇ ਨਾਲ ਪਿਆਰ ਕਰਨ ਦਾ ਓਨਾ ਹੀ ਬਹੁਤਾ ਸਵਾਦ ਆਉਂਦਾ। ਪਿਆਰਿਓ, ਵਾਕਈ ਇਹ ਦੋਵੇਂ ਜਿਹੜੇ ਅਸ਼ਆਰ ਭਿਜਵਾਏ ਸਨ ਸਾਡੇ ਸਰਦਾਰ ਸਰਬਜੀਤ ਸਿੰਘ ਹੋਰਾਂ ਨੇ, ਇਹਨਾਂ ਦੇ ਵਿੱਚ ਨੁਦਰ ਤੇ ਖਿਆਲ ਦੇ ਆਲਾ ਨਮੂਨੇ ਪਾਏ ਗਏ ਨੇ। ਔਰ ਮਾਸ਼ਾਅੱਲਾ, ਜਿੰਨਾ ਸੋਹਣਾ ਪੰਜਾਬੀ ਅਦਬ ਸਾਡੇ ਇੱਧਰ ਲਹਿੰਦੇ ਪੰਜਾਬ ਦੇ ਵਿੱਚ ਲਿਖਿਆ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਉਦੋਂ ਸੋਹਣਾ ਪੰਜਾਬੀ ਅਦਬ ਸਾਡੇ ਚੜ੍ਹਦੇ ਪੰਜਾਬ ਵਿੱਚ ਵੀ ਲਿਖਿਆ ਜਾ ਰਿਹਾ ਹੈ। ਆਓ ਸਾਹਿਬੋ, ਚਲੀਏ ਤੁਹਾਡੇ ਭਿਜਵਾਏ ਹੋਏ ਅਖਾਣ ਲੈ ਕੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਬਾਬਾ ਜੀ ਹੋਰਾਂ ਦੇ ਕੋਲ ਚੱਲ ਕੇ ਤੁਹਾਡੇ ਨਾਲ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलामु अलैकुम जनाब बाजवा साहब। जी बिस्मिल्लाह जी, वालेकुम सलाम डॉक्टर साहब, की हाल चाल है जनाब? ਹੁਣ ਤੇ ਕੋਈ ਥੋੜਾ ਜਿਹਾ ਆ ਧੁੱਪਾਂ ਛੁੱਪਾਂ ਲੱਗਣ ਨਾਲ ਮੀਂਹ ਪਿਆ ਮਾੜਾ ਜਿਹਾ ਤੇ ਰੁੱਤ ਕੋਈ ਖੁੱਲਣ ਡੈ ਪਈਏ। ਨਹੀਂ ਨਹੀਂ ਬਾਜਵਾ ਸਾਹਿਬ, ਹੁਣ ਥੋੜਾ ਥੋੜਾ ਨਾ ਜੀ ਇੰਜ ਲੱਗਦਾ ਪਿਆ ਕਿ ਜਿਵੇਂ ਗਰਮੀ ਵਾਲ ਜਾ ਰਹੇ ਆ, ਤੇ ਉਹ ਤੁਸੀਂ ਜਿਹੜਾ ਆਖਦੇ ਹੁੰਦੇ ਹੋ ਕਿ ਅੱਧ ਮੱਗਰ ਦੇ ਵਿੱਚ। ਹਾਂਜੀ ਹਾਂਜੀ, ਆਹੋ, ਅੱਧ ਮਾਂ ਤੇ ਫੱਗਲ ਬਾਂਹ, ਕਿ ਜਦੋਂ ਆ ਜਿਹੜਾ ਮਾਂ ਕੱਲ ਦਾ ਚੜ ਪਿਆ 15 12 14 ਦਿਨਾਂ ਬਾਅਦ ਜੱਟ ਜਿਹੜੇ ਨੇ ਨਾ, ਉਹ ਜਿਹੜਾ ਭੂਰਾ ਹੈ ਨਾ, ਮੋਢ ਉੱਤੇ ਲਿਆ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਉਹ ਮੋਟੀ ਚਾਦਰ ਉੱਨ ਦਾ ਚਾਦਰ ਜੀ ਹੁੰਦੀ ਸੀ, ਉਹਨੂੰ ਭੂਰਾ ਆਂਦੇ ਸਨ। ਉਹ ਲਾ ਕੇ ਤੇ ਮੋਢੇ ਤੇ ਧਰ ਲੈਂਦਾ ਸੀ ਵਾਈਵਾਨ ਕੰਮ ਸ਼ਮ ਕਰਦਾ ਹੋਇਆ। ਤੋ ਇੱਥੋਂ ਫਿਰ ਇਹ ਖਾਨ ਬਣਿਆ ਵੀ ਅੱਧ ਮਾਂ ਤੇ ਫੱਗਲ ਬਾਂਹ, ਕਿ ਜਦੋਂ ਅੱਧ ਮਾਂਗ ਹੋ ਜਾਣਾ ਤੇ ਇਹਨੇ ਚਾਦਰ ਲਾ ਕੇ ਜੱਟ ਨੇ ਮੋਢੇ ਤੇ ਧਰ ਲੈਣਾ। ਉਹ ਚਾਦਰ ਜਿਹਦੇ ਨਾਲ ਪੂਰਾ ਪਿੰਡਾ ਲਪੇਟਿਆ ਸੀ। ਹਾਂਜੀ ਹਾਂਜੀ, ਤੇ ਵਾਕਈ ਹੁਣ ਮਾਸ਼ਾਅੱਲਾ ਜਾ ਰਿਹਾ, ਮੌਸਮ ਸੋਹਣਾ ਹੁੰਦਾ ਜਾ ਰਿਹਾ। ਹਾਂਜੀ ਹਾਂਜੀ, ਬਸ ਇਹ ਤੇ ਕੁਦਰਤ ਦਾ ਨਿਜ਼ਾਮ ਹੈ, ਰੁੱਤਾਂ ਬਦਲ ਰਹੀਆਂ ਨੇ, ਹਰ ਸ਼ੈ ਬਦਲਦੀ ਜਾਂਦੀ ਹੈ, ਕਿਸੇ ਸ਼ੈ ਨੂੰ ਮਤਲਬ ਇਹ ਖਲੋਤ ਨਹੀਂ, ਇਹ ਖੁਦਾ ਦਾ ਨਿਜ਼ਾਮ ਹੈ ਔਰ ਇਹ ਜ਼ਿੰਦਗੀ ਦੀ ਖੂਬਸੂਰਤੀ ਹੈ। ਔਰ ਅੱਲਾਹ ਪਾਕ ਦੀਆਂ ਵੇਖੋ ਬਾਜਵਾ ਸਾਹਿਬ, ਸਾਰੀਆਂ ਹੀ ਰੁੱਤਾਂ ਕਿੰਨੀਆਂ ਪਿਆਰੀਆਂ। ਹਾਂਜੀ ਹਾਂਜੀ, ਹਰ ਇੱਕ ਦਾ ਵੱਖਰਾ ਵੱਖਰਾ ਸਵਾਦ ਹੈ। ਸਾਡੇ ਦੇਸ਼ 'ਚ ਤੇ ਅਸੀਂ ਤੇ ਕਦਰ ਹੀ ਨਹੀਂ ਨਾ ਪਾਇਆ ਇਹਦਾ, ਪੰਜਾਬ ਦਾ। ਅਸੀਂ ਤੇ ਪੰਜਾਬ ਦਾ ਕਦਰ ਹੀ ਨਹੀਂ ਪਾਇਆ, ਜਿੱਡੀਆਂ ਸੋਹਣੀਆਂ ਇਹਦੀਆਂ ਰੁੱਤਾਂ ਨੇ, ਜਿੱਡੇ ਮਨਠਾਰ ਇਹਦੇ ਸਾਰੇ ਰੁੱਤਾਂ ਦੇ ਨਜ਼ਾਰੇ ਨੇ, ਅਸੀਂ ਇਹਦੀ ਕਦਰ ਹੀ ਨਹੀਂ ਕੀਤੀ।
ਉਹ ਜਲ ਬੰਦਾ ਸਿਲਵਰ ਸਪੂਨ ਲੈ ਕੇ ਜੰਮ ਪੈਂਦਾ ਨਾ ਜੀ, ਹਾਂਜੀ। ਹਾਂਜੀ, ਉਹਨੂੰ ਇਹਨਾਂ ਚੀਜ਼ਾਂ ਦੀ ਕਦਰ ਨਹੀਂ ਹੁੰਦੀ। ਅਸੀਂ ਵੀ ਇਸ ਘਰ 'ਚ ਜੰਮ ਪਏ ਪੰਜਾਬ 'ਚ, ਤੇ ਅਸਾਂ ਇਹਦੀ ਕਦਰ ਹੀ ਨਾ ਕੀਤੀ। ਜਦੋਂ ਅਸੀਂ ਉਹਨਾਂ ਜੂਹਾਂ 'ਚ ਜਾ ਕੇ ਵੇਖੋ ਜਿੱਥੇ ਮੀਲਾਂ ਤੱਕ ਰੁੱਖ ਕੋਈ ਨਹੀਂ, ਹਾਂਜੀ, ਜਿੱਥੇ ਏਡੇ ਏਡੇ ਖਤਰਨਾਕ ਕੀੜੇ ਨੇ ਵੀ ਜਨਾਬ ਦਿਲ ਕਰੇ ਤੇ ਵੱਡੇ ਤੇ ਬੰਦਾ ਉੱਥੇ ਹੀ ਡਿੱਗ ਪਏ ਕੋਈ ਸੱਪ। ਇੱਥੇ ਤੇ ਏਡੀ ਸੋਹਣੀ ਰੁੱਤ ਤੇ ਕਿਤੇ ਦੁਨੀਆ 'ਚ ਧਰਤੀ ਹੈ ਹੀ ਕੋਈ ਨਹੀਂ। ਹਾਂਜੀ, ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ, ਦੇਸ਼ ਪੰਜਾਬ ਅੱਲਾਹ ਸਾਨੂੰ ਦਿੱਤਾ। ਜੀ। ਅੱਛਾ ਜਨਾਬ ਬਾਜਵਾ ਸਾਹਿਬ, ਅੱਜ ਸਭ ਤੋਂ ਪਹਿਲੇ ਸਾਡੇ ਜਿਹੜੇ ਮਿੱਤਰ ਜਿਨ੍ਹਾਂ ਅਖਾਣ ਭਿਜਵਾਇਆ ਜੀ ਮੁਨੀਬ ਭੱਟੀ ਉਹਨਾਂ ਦਾ ਨਾਂ ਹੈ ਜੀ। ਅਖਾਣ ਉਹਨਾਂ ਇਹ ਸਰ ਭਿਜਵਾਇਆ ਵੀ ਹੱਥਾਂ ਦੀਆਂ ਦਿੱਤੀਆਂ ਹੀ ਹਾਂਜੀ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਹਾਂਜੀ, ਇਸ ਅਖਾਣ 'ਚ ਦੱਸਿਆ ਗਿਆ ਹੱਥਾਂ ਦੀਆਂ ਦਿੱਤੀਆਂ ਮਤਲਬ ਇਹ ਗੰਢਾਂ ਜਿਹੜੀਆਂ ਜੀ ਅਸੀਂ ਹੱਥਾਂ ਦੇ ਨਾਲ ਦਿੰਨੇ ਆ ਨਾ ਜੀ, ਇਸ ਤਰ੍ਹਾਂ ਉਹ ਕਈ ਵਾਰੀ ਇੰਨੀਆਂ ਪੀਚ ਜਾਂਦੀਆਂ ਨੇ, ਹਾਂਜੀ, ਕਿ ਫਿਰ ਉਹਨਾਂ ਨੂੰ ਦੰਦਾਂ ਦੇ ਨਾਲ ਖੋਲਣਾ ਪੈਂਦਾ ਹੈ। ਹਾਂਜੀ ਮਤਲਬ ਇਹਦਾ ਇਹ ਵੀ ਇਸ ਅਖਾਣ ਦਾ ਕਿ ਅਸੀਂ ਜਿਹੜਾ ਵੀ ਕੰਮ ਜ਼ਿੰਦਗੀ 'ਚ ਕਰਨੇ ਆ, ਸਾਨੂੰ ਕੋਈ ਵੀ ਕਬੁੱਧਾ ਕੰਮ ਨਹੀਂ ਕਰਨਾ ਚਾਹੀਦਾ। ਮਤਲਬ ਇਹ ਕੋਈ ਅਕਲਹੀਣਾ ਕੰਮ ਨਹੀਂ ਕਰਨਾ ਚਾਹੀਦਾ, ਯਾਨੀ ਕਈ ਵਾਰੀ ਸੋਚਣਾ ਚਾਹੀਦਾ ਜਿਹੜਾ ਵੀ ਅਸੀਂ ਕਦਮ ਚੁੱਕਣ ਲੱਗੇ ਆ ਵੀ ਇਹ ਕਦਮ ਕਿਤੇ ਮੇਰੀ ਪੱਤ ਨੂੰ ਰੋਲ ਤੇ ਨਹੀਂ ਦੇਗਾ, ਹਾਂਜੀ, ਖਰਾਬ ਤੇ ਨਹੀਂ ਕਰੇਗਾ, ਮੇਰੇ ਵੱਡਿਆਂ ਦੀ, ਮੇਰੇ ਪੇਕੇ ਮਾਪਿਆਂ ਦੀ ਪੱਤ ਨੂੰ ਰੋਲ ਤੇ ਨਹੀਂ ਦੇਗਾ, ਮੇਰੇ ਨਾਂ ਦੇ ਮੱਥੇ ਤੇ ਕਿਤੇ ਮੇਰੇ ਮੱਥੇ ਤੇ ਮਕਾਲਕ ਤੇ ਨਹੀਂ ਲਾ ਦੇਗਾ। ਇਸ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਇਸ ਅਖਾਣ 'ਚ ਦੱਸਿਆ ਗਿਆ, ਜਦੋਂ ਅਸੀਂ ਇੰਜ ਦਾ ਕੋਈ ਪੁੱਠਾ ਕੰਮ ਕਰ ਲੈਂਦੇ ਆ, ਹਾਂਜੀ, ਤੇ ਫਿਰ ਉਹਦਾ ਇੱਕ ਤੇ ਸਾਰੀ ਉਮਰ ਪਛਤਾਵਾ ਰਹਿੰਦਾ, ਔਰ ਉਹ ਕੰਮ ਜਿਹੜਾ ਉਹਦੀ ਸੋਧ ਹੋ ਸਕਦੀ ਨਹੀਂ, ਹਾਂਜੀ। ਉਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮਤਲਬ ਹੱਥਾਂ ਦੀਆਂ ਦਿੱਤੀਆਂ ਗੰਢਾਂ ਇੰਨੀਆਂ ਪੀਚ ਜਾਣ ਕੇ ਬਾਅਦ 'ਚ ਬੰਦਾ ਮੂੰਹ ਨਾਲ ਵੀ ਦੰਦਾਂ ਨਾਲ ਜ਼ੋਰ ਲਾਉਂਦਾ ਰਿਹਾ ਤੇ ਫੇਰ ਵੀ ਨਾ ਖੁੱਲਣ, ਹਾਂਜੀ। ਤੇ ਮਤਲਬ ਇਹਦੇ 'ਚ ਇਹ ਦੱਸਿਆ ਗਿਆ ਕਿ ਬੰਦੇ ਨੂੰ ਅਕਲ ਵਾਲੇ ਸਿਆਣਪ ਸੁਰਤ ਸਿਆਣਪ ਵਾਲੇ ਕੰਮ ਕਰਨੇ ਚਾਹੀਦੇ ਨੇ, ਔਰ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਆਉਣ ਸਮੇਂ ਦੇ, ਵੇਖੋ ਨਾ ਜਦੋਂ ਮੁੰਡਾ ਨੌਜਵਾਨ ਹੈ, ਹਾਂਜੀ, ਗੱਭਰੂ ਹੈ, ਉਹਦੇ 'ਚ ਜ਼ੋਰ ਵੀ ਬੜਾ ਹੈ, ਮੋਢਿਆਂ ਤੋਂ ਥੁੱਕਦਾ ਫਿਰਦਾ ਹੈ, ਲੇਕਿਨ ਉਹਨੂੰ ਉਸ ਵੇਲੇ ਵੀ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹੜਾ ਵਡੇਰੀ ਉਮਰੇ ਵੀ ਉਹਦੇ ਲਈ ਇੱਕ ਮਕਾਲਕ ਦਾ ਕਾਰਨ ਬਣਿਆ ਰਹੇ ਤੇ ਲੋਕੀ ਆਖਣੇ ਬੜਾ ਹੁਣ ਮਸੀਤੇ ਵੜੀ ਫਿਰਦਾ ਹੀ, ਇਹਨੇ ਤੇ ਆਹ ਕੰਮ ਕੀਤਾ ਸੀ ਜਵਾਨੀ 'ਚ, ਹਾਂਜੀ, ਕਿਉਂਕਿ ਇਹ ਤੇ ਕੈਮਰੇ CCTV ਕੈਮਰੇ ਲੱਗੇ ਨੇ, ਆ ਜਿਹੜਾ ਵਸੇਬ ਹੈ ਚਾਰ 'ਚ ਫਿਰ ਉਹ ਤੁਹਾਨੂੰ ਲੋਕ ਵੇਖ ਰਹੇ ਨੇ ਤੇ ਤੁਹਾਡੀ ਇੱਕ ਇੱਕ ਜਿਹੜੀ ਹਰਕਤ ਹੈ, ਹਾਂਜੀ, ਉਹਨੂੰ ਅਗਲੇ ਲਿਖੀ ਲਗੇ ਜਾਂਦੇ ਨੇ, ਹਾਂਜੀ, ਤੁਹਾਡੇ ਕੱਜ ਕੱਢਣ ਵਾਸਤੇ, ਤੁਹਾਡੀਆਂ ਖਾਮੀਆਂ ਨੋਟ ਕਰਨ ਵਾਸਤੇ ਉਹ ਸਾਰੇ ਲੋਕ ਲੱਗੇ ਹੋਏ। ਇਸ ਵਾਸਤੇ ਸਾਨੂੰ ਚਾਹੀਦਾ ਹੈ ਕਿ ਮਤਲਬ ਜਿਹੜਾ ਵੀ ਕੰਮ ਕਰੀਏ ਉਦੋਂ ਪਹਿਲਾਂ ਸੋਚੀਏ, ਹਾਂਜੀ, ਕਿ ਕਿਤੇ ਮੈਨੂੰ ਇਸ ਕੰਮ ਦਾ ਇਹ ਕੰਮ ਕੀਤਿਆ ਮੇਰੇ ਮਾਪਿਆਂ ਨੂੰ ਲਾਜ ਤੇ ਨਹੀਂ ਲੱਗੇਗੀ, ਮੈਨੂੰ ਤੇ ਨਾ ਲੱਗੇਗੀ, ਕਿਤੇ ਮੈਂ ਸਾਰੀ ਉਮਰ ਮੇਰੀਆਂ ਅੱਖਾਂ ਤੇ ਨੀਵੀਆਂ ਨਹੀਂ ਹੋ ਜਾਣਗੀਆਂ ਲੋਕਾਂ ਦੇ ਸਾਹਮਣੇ। ਤੋਂ ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ। ਵਾਹ ਵਾਹ। ਲੋ ਜੀ ਪਿਆਰਿਓ, ਮੁਨੀਬ ਭੱਟੀ ਸਾਹਿਬ ਨੇ ਅਖਾਣ ਭਿਜਵਾਇਆ ਸੀ ਭਈ ਹੱਥਾਂ ਦੀਆਂ ਦਿੱਤੀਆਂ ਆਈਆਂ ਬਸਾ ਔਕਾਤ ਫਿਰ ਦੰਦਾਂ ਨਾਲ ਸਾਨੂੰ ਖੋਲਣੀਆਂ ਪੈਂਦੀਆਂ ਨੇ। ਬਾਜਵਾ ਸਾਹਿਬ ਵੇਖੋ ਕਿੱਡਾ ਪਿਆਰਾ ਇਹਦਾ ਨਖੇੜਾ ਕੀਤਾ ਭਈ ਗੰਢਾਂ ਤੇ ਹੱਥਾਂ ਨਾਲ ਹੀ ਅਸੀਂ ਬੰਨ੍ਹਨੇ ਆ ਨਾ ਕਿਸੇ ਸ਼ੈ ਨੂੰ। ਜਦੋਂ ਕਿਸੇ ਗੱਠੜੀ ਨੂੰ ਅਸੀਂ ਬੰਨਣਾ ਹੁੰਦਾ, ਅਸੀਂ ਹੱਥਾਂ ਨਾਲ ਗੰਢਾਂ ਦੇਣੇ ਆ ਤੇ ਕਈ ਵਾਰੀ ਫਿਰ ਉਹ ਏਡੀਆਂ ਪੀੜੀਆਂ ਹੋ ਜਾਂਦੀਆਂ ਨੇ ਕਿ ਫਿਰ ਦੰਦਾਂ ਨਾਲ ਵੀ ਖੋਲੀਏ ਤੇ ਖੁੱਲਦੀਆਂ ਨਹੀਂ। ਇਹਦਾ ਤਰਜਮਾ ਇਹੋ ਹੀ ਹੈ ਜਿਹੜਾ ਬਾਜਵਾ ਸਾਹਿਬ ਕੀਤਾ, ਭਈ ਬੰਦੇ ਨੂੰ ਹਰ ਕੰਮ ਕਰਨ ਤੋਂ ਪਹਿਲੇ 100 ਵਾਰੀ ਸੋਚ ਲੈਣਾ ਚਾਹੀਦਾ। ਕਈ ਦਫਾ ਬੰਦੇ ਕੋਈ ਅਜਿਹਾ ਫੇਲ ਕਰ ਜਾਂਦੇ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਤੇ ਉਹ ਭੁਗਤਦੇ ਹੀ ਨੇ, ਬਦਨਾਮੀ ਦਾ ਐਸਾ ਟਿੱਕਾ ਉਹਨਾਂ ਦੇ ਮੱਥੇ ਤੇ ਲੱਗ ਜਾਂਦਾ ਕਿ ਸਾਰੀ ਹਯਾਤੀ ਉਹਨਾਂ ਦੇ ਮੱਥੇ ਤੋਂ ਧੁੱਪਦਾ ਨਹੀਂ, ਉਹ ਕਾਲਕ ਮਗਰੋਂ ਨਹੀਂ ਲੈਂਦੀ। ਬਲਕਿ ਪਿਆਰਿਓ ਅਸਾਂ ਦੇ ਵੀ ਵੇਖਿਆ ਕਿ ਆਪੂ ਉਹ ਮਰ ਜਾਂਦੇ ਨੇ ਨਾ ਤਾਂ ਫੇਰ ਵੀ ਦੁਨੀਆ, ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਇਹ ਸਾਰੀ ਦੁਨੀਆ CCTV ਕੈਮਰੇ ਨੇ। सैयद अब्दुल हमीद अदम साहब ने कहा सी कि अदम में एहतियात लाजिम है, लोग मुनकर नकीर होते हैं। बुराइयां दे फरिश्ते ते चलो लिखते ने ना, बुराइयां लिखण वाले फरिश्ते उन्हां दी ते अल्लाह सच्चे साईं ड्यूटी लाई है, लेकिन पब्लिक जिहड़ी है आवाम साडे आले दुआले वसन वाले जिहड़े लोग ने उन्हां खाम खाई ये जिम्मेदारी लई हुंदी है, वेंदे रहिंदे ने। ਹੁਣ ਕੰਮ ਕਿਸੇ ਕੀਤਾ, ਉਹਨੇ ਸਾਰੀ ਜ਼ਿੰਦਗੀ ਉਹਦਾ ਭੁਗਤਾਨ ਵੀ ਕੀਤਾ, ਬਦਨਾਮੀ ਉਹਦੇ ਮੱਥੇ ਲੱਗੀ ਰਹੀ। ਪਿਆਰਿਓ ਉਹਦੀਆਂ
ਆਉਣ ਵਾਲੀਆਂ ਨਸਲਾਂ ਨੂੰ ਵੀ ਕਿਸੇ ਵੇਲੇ ਉਸ ਕਬੁੱਧੇ ਕੰਮ ਦਾ ਖਮਿਆਜ਼ਾ ਭੁਗਤਣਾ ਪੈ ਜਾਂਦਾ। ਲੋਕੀ ਆਖਦੇ ਨੇ ਇਹ ਮੁੰਡਾ ਜਿਹੜਾ ਜਾਣ ਡਿਆ ਹੀ ਨਾ, ਇਹਦਾ ਦਾਦਾ ਸਹੀ ਉਹ ਜਿਹਨੇ ਉਹ ਫਲਾਣਾ ਕੰਮ ਕੀਤਾ ਸੀ। ਅਸਤਗਫੁਰullah, ਅੱਲਾਹ ਪਾਕ ਸੱਚੇ ਸਾਹਿਬ ਕੋ ਡਰਨਾ ਹੀ ਚਾਹੀਦਾ। ਨੇਕੀ ਦੇ ਕੰਮ ਕਰੀਏ, ਸੋਭਾ ਹੁੰਦੀ ਹੈ, ਹਰ ਥਾਂ ਤੇ ਸਲਾਹਣਾ ਹੁੰਦੀ ਹੈ। ਤੇ ਜੇ ਕੋਈ ਬੁਰਾ ਕੰਮ ਕਰ ਬਵੀਏ ਤੇ ਉਹਦਾ ਵੀ ਫਿਰ ਨਤੀਜਾ ਤੇ ਖਮਿਆਜ਼ਾ ਜਿਹੜਾ ਉਹ ਕਈ ਨਸਲਾਂ ਤੱਕ ਵੀ ਬਸਾ ਔਕਾਤ ਭੁਗਤਣਾ ਪੈ ਜਾਂਦਾ। ਬਾਜਵਾ ਸਾਹਿਬ ਸਰਗੋਧਾ ਤੋਂ ਸਾਡੇ ਬੜੇ ਪਿਆਰੇ ਦੋਸਤ ਨੇ, ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ, ਉਹਨਾਂ ਜਨਾਬ ਅਖਾਣ ਭਿਜਵਾਇਆ ਹੈ ਭਈ ਖੱਤਰੀ ਖੰਡ ਵਲੇਟਿਆ ਵੀ ਮੋਹਰਾ ਹੀ ਹੁੰਦਾ। ਹਾਂਜੀ, ਇਹਦੇ ਚ ਦੱਸਿਆ ਕਿ ਮਤਲਬ ਇਹ ਕਿ ਜਿਹੜਾ ਖੱਤਰੀ ਹੈ ਨਾ ਜੀ, ਦੁਕਾਨਦਾਰ ਹੈ ਜੀ, ਉਹਨੇ ਮਤਲਬ ਉਹਦਾ ਜਿਹੜਾ ਮੁਨਾਫਾ ਹੈ ਨਾ, ਉਹਨੇ ਹਰ ਸ਼ੈ ਚੋਂ ਮੁਨਾਫਾ ਕੱਢਣਾ ਹੈ। ਹਾਂਜੀ, ਉਹਨੇ ਹਰ ਹਾਲ ਚ ਉਹਦੇ ਚੋਂ ਮੁਨਾਫਾ ਕੱਢਣਾ ਹੈ। ਔਰ ਤੁਹਾਡੇ ਨਾਲ ਉਹਦਾ ਰਵੱਈਆ ਜਿਹੜਾ ਜ਼ਾਹਰੀ ਤੌਰ ਤੇ, ਜ਼ਾਹਰੀ ਪੱਖੋਂ ਤੇ ਬੜਾ ਸੋਹਣਾ ਲੱਗਦਾ ਕਿ ਆਓ ਜੀ ਮਹਾਰਾਜ, ਬੈਠੋ ਜੀ ਮਹਾਰਾਜ, ਲੇਕਿਨ ਅੰਦਰੋਂ ਉਹਦੀ ਜਿਹੜੀ ਹੈ ਨਾ, ਮਤਲਬ ਅੰਦਰੋਂ ਅੰਦਰ ਦਾ ਤੇ ਬਾਹਰ ਦਾ ਉਹਦਾ ਪੁੱਠ ਤੇ ਸਿੱਧ ਦਾ ਫਰਕ ਹੁੰਦਾ ਹੈ। ਉਹ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਮਤਲਬ ਜ਼ਹਿਰ ਜਿਹੜਾ ਉਹਦੇ ਉੱਤੇ ਖੰਡ ਕੀਤੀ ਹੋਵੇ, ਚਾੜੀ ਹੋਵੇ, ਯਾਨੀ ਸ਼ੂਗਰ ਕੋਟਡ ਪਾਇਜ਼ਨ, ਕਿ ਜ਼ਹਿਰ ਦੇ ਉੱਤੇ ਖੰਡ ਚਾੜੀ ਹੈ ਤਾਂ ਕਿ ਬੰਦਾ ਖੰਡ ਦੀ ਮਿਠਾਸ ਦੀ ਵਜ੍ਹਾ ਨਾਲ ਜ਼ਹਿਰ ਨੂੰ ਅੰਦਰ ਸੁੱਟ ਲਵੇ, ਤੇ ਜ਼ਹਿਰ ਜਦੋਂ ਅੰਦਰ ਜਾਣਾ ਤੇ ਖੰਡ ਨੇ ਖੁਰ ਜਾਣਾ ਤੇ ਜ਼ਹਿਰ ਨੇ ਆਪਣਾ ਅਸਰ ਵਿਖਾਣਾ ਹੈ। ਹਾਂਜੀ, ਤੇ ਇਸ ਵਾਸਤੇ ਦੱਸਿਆ ਕਿ ਕੁਝ ਕਬੀਲੇ ਐਸੇ ਹੁੰਦੇ ਨੇ ਕਿ ਜਿਹੜੇ ਮਤਲਬ ਜਿਨ੍ਹਾਂ ਕੋਲ ਤੁਹਾਨੂੰ ਕਦੀ ਨਫਾ ਨਹੀਂ ਹੋ ਸਕਦਾ। ਹਾਂਜੀ, ਉਹ ਇੱਕ ਖੱਤਰੀ ਨੂੰ ਇਹਦੇ 'ਚ ਦੱਸਿਆ ਗਿਆ ਕਿ ਉਹਨੇ ਜ਼ਾਹਰੀ ਤੌਰ ਤੇ ਤੁਹਾਡਾ ਮਤਲਬ ਬੜਾ ਜੀ ਕਰਨਾ, ਆਓ ਜੀ ਮਹਾਰਾਜ, ਆਓ ਜੀ ਮਹਾਰਾਜ, ਤੁਹਾਨੂੰ ਫਸਾਣਾ ਹੈ ਆਪਣੇ ਜਾਲ ਵਿੱਚ, ਤੇ ਜਾਲ 'ਚ ਜੋ ਤੁਸੀਂ ਫਸ ਜਾਓਗੇ ਫਿਰ ਉਹਨੇ ਤੁਹਾਡੇ ਨਾਲ ਘੱਟ ਨਹੀਂ ਕਰਨਾ। ਪਿਆਰਿਓ, ਸਾਡੇ ਕੁਰੈਸ਼ੀ ਸਾਹਿਬ ਨੇ ਬੜਾ ਅਕਲ ਵਾਲਾ ਖਾਨ ਭਿਜਵਾਇਆ ਵੀ ਖੱਤਰੀ ਖੰਡ ਵਲੇਟਿਆ ਵੀ ਮੋਹਰਾ ਹੀ ਹੁੰਦਾ ਹੈ। ਯਾਨੀ ਮੋਹਰਾ ਜ਼ਹਿਰ ਨੂੰ ਅਸੀਂ ਆਖਦੇ ਹਾਂ। ਤੇ ਜਿਵੇਂ ਚਨੇ ਹੁੰਦੇ ਨੇ, ਉਹ ਹੁਣ ਚੰਗੇ ਹੋਣ, ਤਾਜ਼ੇ ਹੋਣ, ਪੁਰਾਣੇ ਹੋਣ, ਉਹਨਾਂ ਦੇ ਉੱਤੇ ਵੀ ਜੇ ਖੰਡ ਚਾੜ ਲਈਏ ਤੇ ਉਹ ਮਿੱਠੇ ਬਣ ਜਾਂਦੇ ਨੇ। ਇਹ ਤੇ ਨਹੀਂ ਨਾ ਪਤਾ ਲੱਗਦਾ ਵੀ ਉੱਤੇ ਖੰਡ ਹੈ, ਸ਼ੂਗਰ ਕੋਟਡ ਨੇ, ਲੇਕਿਨ ਵਿੱਚ ਚਨੇ ਪੁਰਾਣੇ ਨੇ। ਤੇ ਇਸ ਖਾਨ 'ਚ ਦੱਸਿਆ ਗਿਆ, ਖਰੀਦਦਾਰ ਨੂੰ ਇਹ ਮੱਤ ਦਿੱਤੀ ਗਈ ਹੈ ਵੀ ਜਿਹੜਾ ਦੁਕਾਨਦਾਰ ਹੈ ਨਾ, ਉਹ ਜਿੰਨਾ ਮਰਜ਼ੀ ਤੇਰੇ ਨਾਲ ਮਿੱਠਾ ਬੋਲੇ, ਜੀ ਆਇਆਂ ਨੂੰ ਆਖੇ, ਕੁਰਸੀ ਸਾਫ਼ ਕਰ ਕਰਕੇ ਭਾਵੇ, ਸੌਦਾ ਤੂੰ ਆਪਣੀ ਅਕਲ ਸਮਝ ਨਾਲ ਹੀ ਉਹਦੇ ਕੋਲੋਂ ਲੈਣਾ ਹੈ। ਕਿਉਂਕਿ ਉਹ ਬਾਤੂਨੀ ਬੰਦਾ ਜਿਹੜਾ ਉਹ ਆਪਣੀਆਂ ਮਿੱਠੀਆਂ ਗੱਲਾਂ ਦੇ ਵਿੱਚ ਤੇਰੇ ਅੱਗੇ ਸੌਦਾ ਉਹ ਵੀ ਵੇਚ ਦੇਗਾ, ਜਿਹੜਾ ਉਹਦੀ ਦੁਕਾਨ 'ਚ 5 ਸਾਲ ਤੋਂ ਪੁਰਾਣਾ ਵੀ ਪਿਆ ਹੈ ਉਹ ਵੀ ਤੇਰੇ ਅੱਗੇ ਕੱਢ ਦੇਗਾ। ਹੋਰ ਕਈ ਤੇਰੇ ਨਾਲ ਰੱਛ ਵਰਤ ਜਾਏਗਾ ਠੱਗਣ ਦੇ, ਆਪਣੀ ਮਾਲੀ ਜਿਹੜੀ ਮੁਨਫਤ ਹੈ, ਆਪਣਾ ਮੁਨਾਫਾ ਜਿਹੜਾ ਉਹਦੇ ਤੇ ਉਹ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਦੁਕਾਨਦਾਰ ਦਾ ਕੰਮ ਹੀ ਹੈ ਕਿ ਗਾਹਕ ਦੇ ਖੀਸੇ ਦੇ ਵਿੱਚੋਂ ਪੈਸੇ ਕਢਾ ਲੈਣੇ। ਖਰੀਦਦਾਰ ਨੂੰ ਤੇ ਗਾਹਕ ਨੂੰ ਵੀ ਚਾਹੀਦਾ ਕਿ ਜਿੱਥੇ ਕਿਧਰੇ ਕੋਈ ਸੌਦਾ ਖਰੀਦਣ ਜਾਂਦਾ ਤੇ ਆਪਣੀ ਪੂਰੀ ਅਕਲ ਵਰਤ ਕੇ, ਧਿਆਨ ਨਾਲ ਸੋਚ ਸਮਝ ਕੇ ਸੌਦਾ ਖਰੀਦੇ। ਇਹ ਇਸ ਖਾਨ 'ਚ ਸਾਨੂੰ ਸਮਝਾਇਆ ਗਿਆ ਹੈ। ਪਿਆਰਿਓ, ਬਾਜਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਮਨਜਿੰਦਰ ਸਿੰਘ ਜੀ, ਉਹਨਾਂ ਸਾਨੂੰ ਖਾਨ ਭਿਜਵਾਇਆ ਭਈ ਹਾਂਜੀ ਹਾਂਜੀ ਕਹਿਣਾ ਤੇ ਸਦਾ ਹੀ ਸੁਖੀ ਰਹਿਣਾ। ਹਾਂਜੀ, ਇਸ ਖਾਨ 'ਚ ਬੜੀ ਮੱਤ ਦਿੱਤੀ ਗਈ ਹੈ ਜੀ ਕਿ ਤੁਸੀਂ ਕਿਸੇ ਨੂੰ ਅਦਬ ਨਾਲ ਕਹੋਗੇ। ਵਾਹ ਵਾਹ। ਹਾਂਜੀ, ਤੇ ਮਤਲਬ ਇਹ ਕੋਈ ਤੁਹਾਡੇ ਤੋਂ ਲੰਘਦਿਆਂ ਕੋਈ ਗੱਲ ਪੁੱਛਦਾ ਹੈ ਤੇ ਅੱਗੇ ਅਗਰ ਕੀ ਆਖਿਆ ਹੀ ਓਏ, ਅਗਰ ਆਖੋਗੇ ਤੇ ਉਹਦਾ ਵੀ ਉਹਦੀਆਂ ਅੱਖਾਂ ਰੱਤੀਆਂ ਹੋ ਜਾਣਗੀਆਂ ਔਰ ਉਹਨੂੰ ਕੌੜ ਚੜੇਗੀ। ਤੁਹਾਨੂੰ ਕੁਝ ਵੀ ਨਾ ਆਖੇਗਾ ਤੇ ਤੁਹਾਡੀ ਇੱਕ ਮੰਦੀ ਤਸਵੀਰ ਉਹਦੇ ਜ਼ਿਹਨ ਦੇ ਵਿੱਚ ਬਣ ਜਾਏਗੀ। ਵਾਹ ਵਾਹ। ਹਾਂਜੀ, ਕਿ ਯਾਰ ਇਹ ਬੰਦਾ ਕਿਹੜੇ ਕੰਮ ਦਾ ਹੈ, ਮੈਂ ਇਹਦੇ ਨਾਲ ਸਲਾਮ ਦੁਆ ਲਈਏ ਵੀ ਤੇਰੇ ਤੇ ਸਲਾਮਤੀ ਹੋਵੇ, ਖੈਰੀ ਸੁਖੀ ਰਵੇ, ਜਿਉਂਦਾ ਵਸਦਾ ਰਵੇ, ਤੇ ਇਹ ਅੱਗੋਂ ਕੀ ਆਖਿਆ ਹੀ ਓਏ। ਅੱਛਾ, ਤੇ ਜੇ ਤੁਸੀਂ ਉਹਦੀ ਜਗ੍ਹਾ ਤੇ ਹਾਂਜੀ ਹਾਂਜੀ ਤੇ ਮਤਲਬ ਜਨਾਬ ਕੀ ਹੁਕਮ ਹੈ ਜੀ, ਮੇਰੇ ਲਈ ਕੀ ਹੁਕਮ ਹੈ ਜੀ। ਅੱਛਾ, ਤੋ ਗੱਲ ਤੇ ਇਹ ਨਾ ਕਿ ਜ਼ਬਾਨ ਸ਼ੀਰੀ ਮੁਲਕ ਗੀਰੀ, ਫਾਰਸੀ ਦਾ ਮਕੂਲਾ ਹੈ ਕਿ ਤੁਹਾਡੀ ਜਿਹੜੀ ਜ਼ਬਾਨ ਮਿੱਠੀ ਹੈ ਨਾ ਜੀ, ਹਾਂਜੀ, ਉਹ ਮਤਲਬ ਇਹ ਕਿ ਦੁਸ਼ਮਣਾਂ ਨੂੰ ਵੀ ਆਪਣਾ ਮੀਤ ਬਣਾ ਲੈਂਦੀ ਹੈ। ਹਾਂਜੀ, ਕਿ ਤੁਹਾਡੀ ਜਿਹੜੀ ਮਿੱਠੀ ਜ਼ਬਾਨ ਹੈ ਉਹ ਤੁਹਾਡੇ ਵੈਰੀਆਂ ਨੂੰ ਵੀ ਸੱਜਣ ਬਣਾ ਲੈਂਦੀ ਹੈ। ਇਸ ਵਾਸਤੇ ਅਗਰ ਮਿੱਠੀ ਜ਼ਬਾਨ ਰੱਖੋਗੇ ਤੁਹਾਡੇ ਲਈ, ਤੁਹਾਡੀ ਆਲ ਔਲਾਦ ਲਈ, ਤੁਹਾਡੇ ਘਰ ਵਿਹੜੇ ਲਈ ਉਹ ਚੰਗੀ ਗੱਲ ਹੈ। ਤੇ ਜੇ ਤੁਸੀਂ ਕੌੜੇ ਬਣੋਗੇ
ਹਾਂਜੀ ਤੇ ਲੋਕੀ ਤੁਹਾਡੇ ਬਾਰੇ ਚ ਬੁਰਾ ਵਿਚਾਰਨ ਲੱਗ ਪੈਣਗੇ ਤੇ ਆਖਣਗੇ ਦਫਾ ਕਰੋ, ਕਿਹੜਾ ਬੰਦਾ ਹੈ ਉਹ, ਦਫਾ ਕਰੋ, ਇਹਦੇ ਨਾਲ ਸਲਾਮ ਦੁਆ ਵੀ ਕੀ ਲੈਣ ਦੀ ਲੋੜ ਏ। ਹਾਂਜੀ। ਉਹ ਮੂੰਹ ਵੱਟ ਕੇ ਲੰਘ ਜਾਣਗੇ ਤੇ ਸਲਾਮ ਦੁਆ ਵੀ ਤੇ ਇੱਕ ਦੁਆ ਹੈ ਨਾ। ਵਾਹ ਵੇਖੋ ਇੱਕ ਬੰਦਾ ਲੰਘਦਾ ਆਂਦਾ ਅਸਲਾਮ ਅਲੈਕੁਮ, ਤੇਰੇ ਤੇ ਖੈਰ, ਤੇਰੀ ਖੈਰ ਹੋਵੇ ਭਾਈ, ਵਾਹ। ਹਾਂਜੀ ਤੂੰ ਰਾਜੀ ਖੁਸ਼ੀ ਰਵੇਂ, ਹਾਂਜੀ ਤੂੰ ਨੰਬਰ 9 ਰਵੇਂ, ਇਹ ਹੀ ਦੁਆ ਹੈ ਨਾ ਸਲਾਮ ਦੁਆ ਚ। ਇਸ ਤਰ੍ਹਾਂ ਹੀ। ਔਰ ਇਹਦੇ ਤੋਂ ਤੇ ਅਸੀਂ ਵਾਂਝੇ ਗਏ ਨਾ, ਮਤਲਬ ਉਹਨੂੰ ਕੌੜ ਵਿਖਾ ਕੇ ਤੇ ਲੱਭਾ ਸਾਨੂੰ ਕੀ ਅੱਖਾਂ ਕੈਰੀਆਂ ਕਰਕੇ ਜਾਂ ਅੱਖਾਂ ਰੱਤੀਆਂ ਕਰਕੇ, ਹਾਂਜੀ। ਤੋ ਇਹ ਗੱਲ ਹੈ ਕਿ ਪਿਆਰ ਨਾਲ ਤੁਸੀਂ ਮਤਲਬ ਇਹ ਕਿ ਪੱਥਰਾਂ ਨੂੰ ਵੀ ਮੋਮ ਬਣਾ ਸਕਦੇ। ਵਾਹ 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 ਜੀ ਵਾਹ। ਲਓ ਜੀ ਪਿਆਰਿਓ, ਹਾਂਜੀ ਹਾਂਜੀ ਕਹੀਏ ਤੇ ਸਦਾ ਸੁਖੀ ਰਹੀਏ। ਬਾਈਵਾ ਸਾਹਿਬ ਦੱਸਿਆ ਵੀ ਇਹਦੇ ਵਿੱਚ ਸਾਨੂੰ ਹਯਾਤੀ ਅਦਬ ਦੇ ਨਾਲ ਗੁਜ਼ਾਰਨ ਦਾ ਢੰਗ ਦੱਸਿਆ ਗਿਆ ਹੈ। ਇਸ ਅਖਾਣ 'ਚ ਸਾਨੂੰ ਇਹ ਮੱਤ ਦਿੱਤੀ ਗਈ ਹੈ ਕਿ ਅਦਬ ਜ਼ਿੰਦਗੀ ਨੂੰ ਆਸਾਨ ਬਣਾ ਦਿੰਦਾ ਹੈ। ਵੇਖੋ ਨਾ, ਇੱਕ ਬੰਦਾ ਹੈ ਉਹ ਹਰ ਇੱਕ ਦੇ ਨਾਲ ਬੜੇ ਅਦਬ ਨਾਲ ਬੋਲਦਾ ਹੈ ਤੇ ਉਹ ਪਸੰਦੀਦਾ ਬਣ ਜਾਂਦਾ ਲੋਕਾਂ ਦਾ, ਆਪਣੇ ਵਸੇਬ ਵਿੱਚ, ਆਪਣੇ ਆਲੇ ਦੁਆਲੇ ਵਸਣ ਵਾਲਿਆਂ ਦੇ ਵਿੱਚ ਮਕਬੂਲ ਹੁੰਦਾ ਜਾਂਦਾ ਹੈ। ਪਿਆਰਿਓ, ਤੁਸੀਂ ਅਕਸਰ ਇਹ ਤਜਰਬਾ ਕੀਤਾ ਹੋਣਾ ਹੈ ਵੀ ਕਈ ਬੰਦੇ ਆ ਰਹੇ ਹੁੰਦੇ ਨੇ ਦੂਰੋਂ ਤੇ ਉਹਨਾਂ ਨੂੰ ਅਸੀਂ ਅਵਾਇਡ ਕਰਨੇ ਆ, ਮਤਲਬ ਅਸੀਂ ਅਗਾਂਹ ਪਿਛਾਂਹ ਹੋ ਜਾਂਦੇ ਆ। ਉਹ ਯਾਰ ਲੈ ਵੀ ਇਹ ਉਹਨਾਂ ਆ ਗਿਆ, ਉਹਨੇ ਤਾਂ ਨਾਲ ਸਲਾਮ ਦੁਆ ਲੈਣੀ ਪੈਣੀ ਹੈ। ਯਾਨੀ ਅਸੀਂ ਢਿੱਡੋਂ ਖੁਸ਼ ਹੋ ਕੇ ਉਹਨੂੰ ਮਿਲਣਾ ਵੀ ਨਹੀਂ ਪਸੰਦ ਕਰਦੇ। ਅਸੀਂ ਕਿਸੇ ਅੰਦਰ ਆਪਣੇ ਘਰ ਦੇ ਬੂਹੇ ਅੰਦਰ ਹੋ ਜਾਂਗੇ ਜਾਂ ਕਿਸੇ ਗਲੀ ਵਾਲ ਨੂੰ ਪਰਤ ਜਾਂਦੇ ਆ ਵੀ ਇਹਦੇ ਮੱਥੇ ਨਾਲ ਲੱਗਣਾ ਪਵੇ, ਇਹਦੇ ਨਾਲ ਸਾਨੂੰ ਮਿਲਣਾ ਹੀ ਨਾ ਪਵੇ। ਤੇ ਪਿਆਰਿਓ, ਕਈ ਬੰਦੇ ਅਜਿਹੇ ਵੀ ਹੁੰਦੇ ਨੇ ਵੀ ਉਹ ਦੂਰੋਂ ਆਉਂਦੇ ਹੋਣ ਤੇ ਅਸੀਂ ਉੱਠ ਕੇ ਖਲੋ ਜਾਂਦੇ ਆ ਵੀ ਭਾਜੀ ਆਉਂਦੇ ਨੇ ਪਏ, ਸਾਡੇ ਬਜ਼ੁਰਗ ਆਉਂਦੇ ਨੇ ਪਏ, ਯਾਰ ਮੇਰਾ ਯਾਰ ਆਉਂਦਾ ਪਿਆ। ਵਜ੍ਹਾ ਇਹ ਹੈ ਨਾ ਭਈ ਉਹ ਤੁਹਾਡੀ ਆਦਰ ਕਰਦਾ, ਤੁਹਾਡੇ ਨਾਲ ਪਿਆਰ ਨਾਲ ਬੋਲਦਾ, ਤੁਹਾਡਾ ਇੱਜ਼ਤ ਆਬਰੂ ਦੇ ਨਾਲ ਜਿਸ ਵੇਲੇ ਉਹ ਤੁਹਾਡੇ ਨਾਲ ਵਰਤਾਰਾ ਕਰਦਾ ਤੇ ਤੁਹਾਨੂੰ ਆਪ ਵੀ ਦਿਲ 'ਚ, ਯਾਨੀ ਜਿਹੜਾ ਕਿਸੇ ਦੀ ਇੱਜ਼ਤ ਕਰਦਾ ਪਿਆਰਿਓ, ਉਹ ਦਰਅਸਲ ਆਪਣੀ ਇੱਜ਼ਤ ਵਧਾ ਰਿਹਾ ਹੁੰਦਾ ਅਗਲੇ ਦੇ ਜ਼ਿਹਨ ਦੇ ਵਿੱਚ। ਅਗਲੇ ਨੂੰ ਉਹਦਾ ਸੁਭਾਅ ਮਜਬੂਰ ਕਰ ਦਿੰਦਾ ਕਿ ਅਗਲਾ ਵੀ ਉਹਦੀ ਇੱਜ਼ਤ ਪਰਤਾਵੇ ਦੇ ਵਿੱਚ ਕਰੇ। ਸੋ ਇੱਕ ਤੇ ਜ਼ਿੰਦਗੀ ਆਸਾਨ ਹੋ ਜਾਂਦੀ ਹੈ, ਹਰ ਇੱਕ ਨਾਲ ਆਕੜ ਕੇ ਲੜ ਕੇ ਬੋਲੀਏ, ਕਿਸੇ ਵੇਲੇ ਕੰਮ ਵੱਧ ਜਾਂਦਾ, ਨਿੱਕੀ ਜੀ ਗੱਲ ਤੋਂ ਵੱਧ ਜਾਂਦਾ, ਗੱਲ ਬਹੁਤ ਅਗਾਂਹ ਟੁਰ ਜਾਂਦੀ ਹੈ, ਕਤਲਾਂ ਤੱਕ ਨੌਬਤਾਂ ਆ ਜਾਂਦੀਆਂ। ਤੇ ਜੇ ਕਿਸੇ ਵੇਲੇ ਕੋਈ ਬੰਦਾ ਭੈੜਾ ਕੂ ਵੀ ਜਾਏ ਤੇ ਅਸੀਂ ਜਰ ਜਾਈਏ, ਸਾਡੇ ਵਿੱਚ ਜੀ ਕਰਨ ਦੀ ਆਦਤ ਹੋਵੇ ਤੇ ਬਹੁਤ ਵੱਡਾ ਪਹਾੜ ਮੁਸੀਬਤ ਦਾ ਪਰਾਂ ਦਫਾ ਹੋ ਜਾਂਦਾ, ਸਾਡੇ ਸਿਰੋਂ ਟਲ ਜਾਂਦਾ। ਨਾ ਸਿਰਫ ਸਾਡੇ ਸਿਰੋਂ ਬਲਕਿ ਜਿਵੇਂ ਬਾਜਵਾ ਸਾਹਿਬ ਦੱਸਿਆ, ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਉਹਦੇ ਤੋਂ ਬਚ ਜਾਂਦੀਆਂ ਨੇ। ਵੇਖੋ ਨਾ, ਗਲਤੀ ਦਾਦਾ ਕਰਦਾ, ਪੋਤਰਿਆਂ ਤੱਕ ਭੁਗਤਾਨ ਕਰਦੇ ਨੇ। ਅਜੇ ਵਾਕਿਆਤ ਹੋਏ ਨੇ ਸਾਡੀ ਇਸੇ ਹੀ ਦੁਨੀਆ ਦੇ ਵਿੱਚ, ਸਾਡੀ ਇਸੇ ਹੀ ਧਰਤੀ ਦੇ ਵਿੱਚ। ਤੇ ਇੱਕ ਬੰਦਾ ਜੇ ਕਿਸੇ ਦੇ ਦਾਦੇ ਨੇ ਕਿਸੇ ਵੇਲੇ ਕੋਈ ਕੌੜ ਨੰਗਾ ਲਈ ਹੋਵੇ, ਨਿਗਲ ਲਈ ਹੋਵੇ, ਅੰਦਰ ਜਰ ਲਈ ਹੋਵੇ, ਤੇ ਵੇਖੋ ਨਾ ਕਿੰਨੀਆਂ ਪੀੜ੍ਹੀਆਂ ਤੱਕ ਫਿਰ ਉਹਦਾ ਅਸਰ ਜਾਂਦਾ। ਸੋ ਇਸ ਮੱਤ ਦੇ ਉੱਤੇ ਸਾਨੂੰ ਅਮਲ ਕਰਨਾ ਚਾਹੀਦਾ ਜਿਹੜੀ ਇਸ ਅਖਾਣ ਦੇ ਵਿੱਚ ਸਾਨੂੰ ਦਿੱਤੀ ਗਈ ਹੋਈ ਹੈ। ਬਾਜਵਾ ਸਾਹਿਬ ਚੌਧਰੀ ਇਫਤਖਾਰ ਸਾਹਿਬ ਨੇ ਅਮਰੀਕਾ 'ਚ, ਬੜੇ ਪਿਆਰੇ ਸਾਡੇ ਵਿਊਅਰ ਨੇ, ਉਹਨਾਂ ਜਨਾਬ ਅਖਾਣ ਭਿਜਵਾਇਆ ਭਈ ਆਪ ਨਾ ਵਸੀ ਸਹੁਰੇ ਤੇ ਲੋਕਾਂ ਮੱਤੀ ਦੇ। ਹਾਂਜੀ, ਮੱਤੀ ਦਾ ਮਤਲਬ ਮੱਤਾਂ ਹਾਂਜੀ ਸੁਝਾਓ, ਚੰਗੀਆਂ ਮੱਤਾਂ ਦੇਣੀਆਂ ਵੀ ਇੰਜ ਕਰ ਲਓ, ਇੰਜ ਕਰਨਾ। ਇਹ ਦੱਸਿਆ ਗਿਆ ਵੀ ਜਿਹੜਾ ਬੰਦਾ ਜਿਹਦੇ ਚ ਆਪਣੇ ਚ ਕੋਈ ਗੁਣ ਨਹੀਂ, ਕਿ ਜਿਹੜੀ ਬੀਬੀ ਆਪ ਤੇ ਸਹੁਰੇ ਜਾ ਕੇ ਵਸ ਨਹੀਂ ਸਕੀ, ਉਹਨਾਂ ਨਾਲ ਗੁਜ਼ਾਰਾ ਨਹੀਂ ਕਰ ਸਕੀ ਤੇ ਤਲਾਕ ਲੈ ਕੇ ਘਰ ਆ ਗਈ, ਹਾਂਜੀ, ਤੇ ਉਹ ਲੋਕਾਂ ਨੂੰ ਮੱਤਾਂ ਵੀ ਦਿੰਦੀ ਏ। ਮਤਲਬ ਇਹ ਕਿ ਉਹ ਅਕਲਦੀਨ ਬਣੀ ਆ ਕੇ ਵੇ ਤੂੰ ਫਲਾਣਿਆ ਜਿੰਨਾ ਕਰ ਤੇ ਤੂੰ ਫਲਾਣਿਆ ਜਿੰਨੀ ਕਰ। ਅਗਰ ਉਹਦੇ ਚ ਅਕਲ ਸਿਆਣਫ ਜਾਂ ਸੁਰਤ ਸਿਆਣਫ ਜਾਂ ਸ਼ਊਰ ਹੁੰਦਾ ਤੇ ਉਹ ਆਪਣੇ ਸਹੁਰੇ ਆਪਣਾ ਘਰ ਵਸਾਂਦੀ। ਉਹਨੇ ਆਪਣਾ ਘਰ ਤੇ ਉਜਾੜ ਲਿਆ, ਆਪਣਾ ਘਰ ਉਜਾੜ ਕੇ ਤੇ ਆ ਕੇ ਤੇ ਲੋਕਾਂ ਨੂੰ ਮੱਤਾਂ ਪਈ ਦਿੰਦੀ ਏ, ਉਹ ਇੰਜ ਨਾ ਕਰੋ ਤੇ ਇੰਜ ਨਾ ਕਰੋ, ਤੇ ਉਹਦੀ ਮੱਤ ਨੂੰ ਕੌਣ ਮੰਨੇਗਾ? ਹਾਂਜੀ, ਵੇਖੋ ਨਾ ਜੀ, ਪਹਿਲਾਂ ਲੋਕੀ ਇਹ ਵੇਖਦੇ ਨੇ ਜਦੋਂ ਤੁਸੀਂ ਕਿਸੇ ਨੂੰ ਕੋਈ ਮੱਤ ਦਿੰਦੇ ਹੋ, ਅਗਲਾ ਬੰਦਾ ਵੀ ਉਹ ਕੰਨ 'ਚ ਬੁਰਕੀ ਤੇ ਨਹੀਂ ਨਾ ਪਾਉਂਦਾ, ਉਹ ਸਮਝਦਾ ਵੀ ਬੰਦਾ ਕਿ ਆਪਣੀ ਆਪ ਵੀ ਇਸ ਗੱਲ ਤੇ ਅਮਲ ਕਰਦਾ ਕਿ ਨਹੀਂ ਕਰਦਾ ਜਿਹੜੀ ਮੈਨੂੰ ਪਿਆ ਦੱਸਦਾ। ਹਾਂਜੀ, ਵੇਖੋ ਨਾ, ਆਪ ਆਪਣੇ ਨਿਆਣੇ ਨੂੰ ਬੰਦਾ ਗਾਲਾਂ ਪਿਆ ਕਰਦਾ ਤੇ ਕਿਸੇ ਨੂੰ ਆਖੇ ਗਾ ਨਿਆਣੇ ਬੱਚੋ ਕੋ ਗਾਲੀਆਂ ਨਹੀਂ ਦਿੱਤੇ, ਉਹਨਾਂ ਆਖਣਾ ਤੂੰ ਆਪਣੇ ਅੰਦਰ ਰੋਜ਼ ਗਾਲਾਂ ਕੱਢੀ ਜਾਂਦਾ। ਹਾਂਜੀ, ਤੇ ਸਾਨੂੰ ਆਨਾ ਮਤਲਬ
ਇਸ ਵਾਸਤੇ ਜਿਹੜੇ ਬੰਦੇ ਦਾ ਆਖਣ ਤੇ ਕਰਨ ਉਹਦੇ ਵਿੱਚ ਫਰਕ ਹੈ ਜੀ। ਹਾਂਜੀ, ਉਹਦੇ ਬੋਲ ਦੇ ਵਿੱਚ ਅਸਰ ਨਹੀਂ ਰਹਿੰਦਾ। ਹਾਂਜੀ, ਵਾਹ ਵਾਹ। ਉਹਦੇ ਬੋਲ 'ਚ ਅਸਰ ਤਾਂ ਹੀ ਰਹੇਗਾ ਜੇ ਉਹਦਾ ਆਖਣ ਤੇ ਕਰਨ ਇੱਕ ਜੋ ਹੈ ਤੇ ਇੱਕ ਬਰਾਬਰ ਹੈ ਤੇ। ਲਓ ਜੀ ਪਿਆਰਿਓ, ਚੌਧਰੀ ਇਫਤਖਾਰ ਸਾਹਿਬ ਜਿਹੜਾ ਅਖਾਣ ਭਿਜਵਾਇਆ ਸੀ ਵੀ ਆਪ ਨਾ ਵਸੀ ਸਹੁਰੇ ਤੇ ਲੋਕਾਂ ਮੱਤੀ ਦੇਵੇ। ਬਾਜਵਾ ਸਾਹਿਬ ਦੱਸਿਆ ਵੀ ਅਜਿਹੀ ਔਰਤ ਜਿਹੜੀ ਆਪ ਤੇ ਇੰਨੀ ਕੁ ਸੁਚੱਜੀ ਹੈ ਕਿ ਆਪ ਸਹੁਰੇ ਨਹੀਂ ਵਸੀ, ਉੱਥੇ ਰੋਜ਼ ਲੜਾਈਆਂ ਪਾ, ਸਿਆਪੇ ਪਾ ਤੇ ਉੱਥੋਂ ਤਲਾਕਾਂ ਲੈ ਕੇ ਤੇ ਵਾਪਸ ਆ ਜਾਵੇ ਉੱਜੜ ਕੇ, ਉਹ ਹੁਣ ਪਿਆਰਿਓ ਆ ਕੇ ਅਗਰ ਲੋਕਾਂ ਨੂੰ ਜਾਂ ਆਪਣੀਆਂ ਹੀ ਧੀਆਂ ਭੈਣਾਂ ਭਤਰੀਆਂ ਭਨੇਵੀਆਂ ਨੂੰ ਮੱਤ ਦੱਸੇ ਵੀ ਸਹੁਰੇ ਕਿੰਜ ਵਸੀਦਾ, ਤੇ ਇਹ ਤੇ ਫਿਰ ਇੱਕ ਖਾਮ ਖਿਆਲੀ ਹੈ ਨਾ ਜੀ। ਨਬੀ ਪਾਕ ਸੱਚੇ ਸਾਹਿਬ ਨੇ ਫਰਮਾਇਆ ਵੀ ਜਿਹੜਾ ਕੰਮ ਤੁਸੀਂ ਆਪ ਕਰਦੇ ਹੋ ਨਾ ਉਹਦੇ ਤੋਂ ਦੂਜਿਆਂ ਨੂੰ ਨਾ ਹਟਕੋ। ਤੁਹਾਨੂੰ ਗੱਲ ਯਾਦ ਹੋਣੀ ਹੈ ਕਿ ਇੱਕ ਮਾਈ ਆਈ, ਉਹਨੇ ਆ ਕੇ ਸਰਕਾਰ ਜੀ ਨੂੰ ਪੁੱਛਿਆ ਕਿ ਹਜ਼ੂਰ ਇਹ ਮੇਰਾ ਮੁੰਡਾ ਗੁੜ ਖਾਂਦਾ ਹੈ। ਆਪ ਸਰਕਾਰ ਨੇ ਆਖਿਆ ਬੀਬੀ ਕੱਲ ਲਾਵੀਂ। ਅਗਲੇ ਦਿਨ ਫੇਰ ਮਾਈ ਗਈ ਤੇ ਸਰਕਾਰ ਨੇ ਉਸ ਬੱਚੇ ਨੂੰ ਸਮਝਾਇਆ ਪਿਆਰ ਨਾਲ ਵੀ ਪੁੱਤਰਾ ਗੁੜ ਨਾ ਖਾਇਆ ਕਰ, ਤੇਰੀ ਅੰਮਾ ਜੋ ਮੋੜਦੀ। ਤੇ ਮਾਈ ਆਖਿਆ ਕਿ ਮੇਰੀ ਸਰਕਾਰ ਕੱਲ ਹੀ ਤੁਸੀਂ ਇੰਨੀ ਕੋਈ ਗੱਲ ਆਖ ਛੱਡਦੇ ਤੇ ਹਜ਼ੂਰ ਪਾਕ ਸੱਚੇ ਸਾਹਿਬ ਅੱਗੋਂ ਫਰਮਾਇਆ ਵੀ ਕੱਲ ਮੈਂ ਆਪੂ ਗੁੜ ਖਾਦਾ ਸੀ, ਇਸ ਵਾਸਤੇ ਮੈਂ ਤੁਹਾਨੂੰ ਕੱਲ ਇਸ ਬੱਚੇ ਨੂੰ ਨਹੀਂ ਸੀ ਸਮਝਾਉਣਾ। ਵੇਖੋ ਨਾ ਕਿੰਨੀ ਵੱਡੀ ਮਿਸਾਲ ਹੈ ਨਬੀ ਪਾਕ ਦਾ ਉਸਵਾ-ਏ ਹਸਨਾ ਜਿਹੜਾ ਉਹਦੇ ਵਿੱਚੋਂ ਕਿਹੜੀ ਗੱਲ ਸਾਨੂੰ ਜ਼ਿੰਦਗੀ ਗੁਜ਼ਾਰਨ ਦਾ, ਹਯਾਤੀ ਬਿਤਾਉਣ ਦਾ ਕਿਹੜਾ ਵੱਲ ਨਹੀਂ ਲੱਭਦਾ। ਤੇ ਪਿਆਰਿਓ, ਅਜਿਹਾ ਬੰਦਾ ਜਿਹੜਾ ਆਪ ਤੇ ਕਿਸੇ ਤੁੱਲ ਤੇ ਪੂਰਾ ਉਤਰਦਾ ਨਹੀਂ, ਕਿਸੇ ਕੰਮ ਦੇ ਆਪ ਤੇ ਉਹ ਅਹਲ ਨਹੀਂ, ਉਸੇ ਕੰਮ ਬਾਰੇ ਉਹ ਲੋਕਾਂ ਨੂੰ ਮਸ਼ਵਰੇ ਦੇਵੇ, ਤੇ ਇੱਕ ਐਸੀ ਗੱਲ ਹੈ ਨਾ ਜੀ ਕਿ ਜਿਹਦੇ ਤੇ ਕਿਸੇ ਯਕੀਨ ਹੀ ਨਹੀਂ ਕਰਨਾ। ਲੋਕਾਂ ਤਾਂ ਫਿਰ ਇਹੀ ਆਖਣਾ ਜਿਵੇਂ ਬਾਜਵਾ ਸਾਹਿਬ ਦੱਸਿਆ ਵੀ ਤੂੰ ਆਪ ਤੇ ਹੁਣ ਵਸੀ ਨਹੀਂ ਤੇ ਮੈਨੂੰ ਵਸਣ ਦੀ ਜਾਂਚ ਵੀ ਦੱਸ ਨਹੀਂ। ਜੇ ਤੂੰ ਏਡੀ ਸੁਚੱਜੀ ਹੁੰਦੀ ਤਾਂ ਪਹਿਲੇ ਆਪ ਤੇ ਵਸ ਕੇ ਵਹਾਂਦੀ ਤੇ ਫੇਰ ਤੈਨੂੰ ਪਤਾ ਲੱਗਦਾ ਵੀ ਵਸੀ ਦਾ ਕਿੰਜ ਏ, ਫਿਰ ਆਪਣੇ ਤਜਰਬਾਤ ਤੂੰ ਸਾਨੂੰ ਵੀ ਦੱਸ ਸਕਦੀ ਸੀ। ਤੇਰਾ ਆਪਣਾ ਤਜਰਬਾ ਤਲਖ ਰਿਹਾ ਤੇ ਸਾਨੂੰ ਤੂੰ ਮਤਾਂ ਵੀ ਦੇਣੀ। ਇਹੋ ਜਿਹੇ ਬੰਦੇ ਦੀ ਫਿਰ ਗੱਲ ਦੇ ਉੱਤੇ ਕੋਈ ਲੱਗਦਾ ਵੀ ਨਹੀਂ, ਉਹਦੀ ਮਤ ਕੋਈ ਕਬੂਲ ਵੀ ਨਹੀਂ ਕਰਦਾ, ਸਦਾ ਬਸ ਸਹਰਾ ਹੀ ਸਾਬਤ ਹੁੰਦੀ ਹੈ। ਬਾਜਵਾ ਸਾਹਿਬ ਬਾਬਾ ਫਰੀਦ ਸ਼ਕਰਗੰਜ ਸ਼ੂਗਰ ਮਿਲ ਉਕਾੜਾ, ਉਹਦੇ ਜਨਰਲ ਮੈਨੇਜਰ ਨੇ, ਤੁਹਾਡੇ ਬੜੇ ਆਸ਼ਕ ਨੇ ਤੇ ਸਾਡੇ ਮਿੱਤਰ ਨੇ, ਸਾਡਾ ਪ੍ਰੋਗਰਾਮ ਵੇਖਦੇ ਨੇ, ਜਵੇਦ ਇਕਬਾਲ ਕਾਲੂ ਸਾਹਿਬ। ਹਾਂਜੀ ਹਾਂਜੀ, ਉਹਨਾਂ ਜਨਾਬ ਅੱਜ ਖਾਨ ਭਿਜਵਾਇਆ ਵੀ ਗੰਨੇ 'ਚ ਜੇ ਰਹੁ ਹੋਏਗੀ ਹਾਂਜੀ ਤੇ ਵੇਲਣੇ 'ਚ ਲਾਇਆ ਆਪੇ ਹੀ ਪਤਾ ਲੱਗ ਜਾਏਗਾ। ਹਾਂਜੀ, ਇਹਦਾ ਬੜਾ ਡੂੰਘੇ ਮਾਇਨੇ ਨੇ ਇਸ ਅਖਾਣ ਦੇ ਵਾਹ ਵਾਹ। ਕਿ ਬੰਦਾ ਅਗਰ ਚੰਗਾ ਹੋਵੇਗਾ, ਨਸਲੀ ਹੋਵੇਗਾ, ਤੇ ਤੁਹਾਡੇ ਵਾਹ ਪਿਆ ਜਦੋਂ ਉਹਦੇ ਨਾਲ ਵਾਹ ਪਾਓਗੇ ਜਾਂ ਰਾਹ ਪਾਓਗੇ ਤੇ ਤੁਹਾਨੂੰ ਉਸ ਬੰਦੇ ਦੀ ਹਰ ਸ਼ੈ ਦਾ ਪਤਾ ਲੱਗ ਜਾਏ। ਵਾਹ ਵਾਹ। ਇਹਦੀ ਮਿਸਾਲ ਦਿੱਤੀ ਗਈ ਹੈ ਕਿ ਜਿਵੇਂ ਗੰਨੇ ਦੇ ਵਿੱਚ ਰੋਹ ਹੋਵੇ ਤੇ ਵੇਲਣੇ 'ਚ ਦਿਓ ਤੇ ਅੱਗੇ ਭਾਂਡਾ ਧਰੋ ਤੇ ਉਹ ਰੋਹ ਨਿਕਲਦੀ ਹੈ, ਤੇ ਜੇ ਰੋਹ ਹੋਈ ਕੋਨਾ ਤੇ ਉੱਥੋਂ ਨਿਕਲਣਾ ਕੀ ਹੈ। ਹਾਂਜੀ, ਤੋ ਇਸ ਖਾਨ ਦੇ ਵਿੱਚ ਮੱਤ ਇਹ ਦਿੱਤੀ ਗਈ ਹੈ ਵੀ ਜੇ ਚੰਗਾ ਨਸਲੀ ਬੰਦਾ ਹੋਏਗਾ ਤੇ ਤੁਸੀਂ ਤੁਹਾਡੀ ਜਦੋਂ ਉਹਦੇ ਨਾਲ ਵਰਤੋਂ ਭਾਂਜੀ ਬਣੇਗੀ ਤੇ ਤੁਹਾਨੂੰ ਉਹਦੇ ਚੰਗਿਆਈਆਂ ਸਾਰੀਆਂ ਜਿਹੜੀਆਂ ਨੇ ਖੁੱਲ ਕੇ ਸਾਹਮਣੇ ਆ ਜਾਣਗੀਆਂ। ਹਾਂਜੀ ਹਾਂਜੀ। ਲਓ ਜੀ ਪਿਆਰਿਓ, ਵੇਖੋ ਤੁਸੀਂ ਕਿੰਨੀ ਅਕਲ ਵਾਲੀ ਗੱਲ ਇਸ ਖਾਨ ਦੇ ਵਿੱਚ ਸਾਡੇ ਮਿੱਤਰਾਂ ਜਵੇਦ ਇਕਬਾਲ ਕਾਲੂ ਸਾਹਿਬ ਨੇ ਸਾਨੂੰ ਸਮਝਾਈ ਤੇ ਭਿਜਵਾਈ ਏ ਕਿ ਵੇਖੋ ਨਾ ਗੰਨੇ ਦੇ ਵਿੱਚ ਰਹੁ ਹੋਏਗੀ ਤੇ ਵੇਲਣੇ 'ਚ ਦਿੱਤੇ ਆ ਆਪੇ ਪਤਾ ਲੱਗ ਜਾਏਗਾ ਭਈ ਇਸ ਗੰਨੇ ਦੇ ਵਿੱਚ ਰਹੁ ਹੈ ਜਾਂ ਫੁੱਕ ਹੈ। ਤੇ ਜੇ ਰਹੁ ਦਾ ਭਰਿਆ ਹੋਏਗਾ ਤੇ ਵੇਲਣੇ ਦਿੱਤੇ ਆ ਰਹੁ ਬਾਹਰ ਨਿਕਲ ਆਵੇਗੀ। ਪਿਆਰਿਓ, ਜਿਵੇਂ ਪੀਰ ਵਾਰਿਸ ਸ਼ਾਹ ਆਖਿਆ ਸੀ ਵੀ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ, ਯਾਨੀ ਜਦੋਂ ਮੁਸੀਬਤ ਪੈਂਦੀ ਹੈ ਵੇਲਣੇ ਦੇ ਵਿੱਚੋਂ ਲੰਘਣਾ ਵੀ ਤੇ ਸਾਹਿਬੋ ਵੇਖੋ ਨਾ ਕਿੱਡਾ ਇੱਕ ਮੁਸ਼ਕਲ ਵਾਲਾ ਕੰਮ ਹੈ। ਸਿਰ ਤੇ ਪਏਗੀ ਨਾ ਜਦੋਂ ਵੇਲਣੇ ਚੋਂ ਲੰਘੇਗਾ ਤੇ ਉਸ ਤਰ੍ਹਾਂ ਹੀ ਜਿਵੇਂ ਜਿਨਸਾਂ ਆਪਣੇ ਆਪਣੇ ਜੌਹਰ ਦੱਸਣ ਜਦੋਂ ਉਖਲੀ ਘੱਤ ਛੜੀਂਦੀਆਂ ਨੇ, ਜਦੋਂ ਉੱਥੇ ਜਿਨਸ ਦੇ ਸਿਰ 'ਚ ਡੱਡੇ ਪੈਂਦੇ ਨੇ ਨਾ ਉਖਲੀ 'ਚ, ਇਸੇ ਤਰ੍ਹਾਂ ਹੀ ਗੰਨਾ ਜਿਹੜਾ ਨਾ ਉਹਨੂੰ ਵੇਲਣੇ ਦੇ ਵਿੱਚੋਂ ਲੰਘਣ ਲੱਗਿਆ ਵੀ ਨਾ ਜਨਾਬ ਆਖਰੀ ਹੱਦ ਤੱਕ ਤਕਲੀਫ ਸਹਿਣੀ ਪੈਂਦੀ ਹੈ। ਲੇਕਿਨ ਜੇ ਉਹ ਭਰਿਆ ਹੋਵੇਗਾ ਰਹੁ ਦਾ ਤੇ ਮਿਠਾਸ ਨਾਲ ਅਗਲਾ ਗਲਾਸ ਭਰ ਜਾਏਗਾ ਜਿਹੜਾ ਥੱਲੇ ਰੱਖਿਆ ਹੋਵੇਗਾ। ਸੋ ਸਾਹਿਬੋ,
ਬੰਦਿਆਂ ਦੀਆਂ ਅਸਲੀਤਾਂ ਦੇ ਪਤੇ ਉਦੋਂ ਹੀ ਲੱਗਦੇ ਨੇ ਜਦੋਂ ਉਹਨਾਂ ਦੇ ਸਿਰ ਕੋਈ ਔਖਤ ਪਵੇ, ਜਦੋਂ ਕੋਈ ਅਜਿਹਾ ਪਹਾੜ ਮੁਸੀਬਤ ਦਾ ਜਾਂ ਅਜ਼ਮਾਇਸ਼ ਦਾ ਉਹਨਾਂ ਦੇ ਅੱਗੇ ਆ ਜਾਵੇ ਤੇ ਉਹਨੂੰ ਫਿਰ ਸਰ ਕਰਨਾ ਪਵੇ, ਤੇ ਫਿਰ ਪਤਾ ਲੱਗਦਾ ਹੈ ਇਹ ਜਵਾਨ ਮਰਦੇ, ਉਹਦੀ ਭਰ ਮਰਦਾਨਗੀ ਦਾ ਉਦੋਂ ਹੀ ਸਾਨੂੰ ਅੰਦਾਜ਼ਾ ਹੁੰਦਾ ਹੈ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। रौनक हो जाऊं चट